ਵਾਹ ਤੇ ਬੇਪਰਵਾਹ ਜਿਹੜੇ ਲੋਕ ਚੱਲਦੇ ਸਨ ਉਹ ਕਾਬੂ ਆ ਗਏ ਨੇ। ਜਿਹੜੇ ਕੈਲਕੂਲੇਟਡ ਲੋਕ ਸਨ ਜਿਨ੍ਹਾਂ ਨੇ ਇੱਕ ਕੈਲਕੂਲੇਸ਼ਨ ਕਰਕੇ ਸਿਸਟਮ ਚਲਾਇਆ, ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਚੱਲੀ ਜਾ ਰਿਹਾ ਤੇ ਹੋਰ ਬਿਹਤਰ ਹੋ ਰਿਹਾ ਹੈ। ਦੇਖੋ ਜੀ, ਕੋਵਿਡ 'ਚ ਜਿੰਨੇ ਪੈਸੇ ਬਣ ਗਏ ਸੀ ਤੇ ਜਿੰਨੇ ਬਾਹਰ ਦੇ ਲੋਕ ਇਸ ਪ੍ਰੋਫੈਸ਼ਨ 'ਚ ਆ ਗਏ ਸੀ, ਕਿਉਂਕਿ ਉਹਦੇ 'ਚ ਸੋਸ਼ਲ ਮੀਡੀਆ 'ਚ ਹਰ ਬੰਦਾ ਕਹਿੰਦਾ ਜੀ ਟਰੱਕ ਲੈ ਲਓ, ਟਰੱਕ ਲੈ ਲਓ, ਟਰੱਕ ਲੈ ਲਓ ਤੇ ਸੀਡੀਐਲ ਲੈ ਲਓ। ਤੇ ਬਹੁਤ ਸਾਰੇ ਉਹ ਲੋਕੀ ਵੀ ਇਸ ਪ੍ਰੋਫੈਸ਼ਨ ਵਿੱਚ ਆ ਗਏ ਸੀ ਜਿਹੜੇ ਬੇਸਿਕਲੀ ਉਹ ਸ਼ਾਰਟ ਟਰਮ ਵਾਸਤੇ ਸੀਗੇ, ਐਮੈਚੋਰ ਸੀਗੇ। ਮੈਂ ਜੋ ਅਸੀਂ ਦੇਖਿਆ, ਕੋਈ ਵੀ ਇੰਜਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਇੰਜਨ ਤੱਕ ਚੰਗਾ ਤੇ ਇੰਜਨ ਮਾੜਾ। ਕੋਈ ਡੀਟਰੋਇਟ ਲਾਈਕ ਕਰਦਾ, ਕੋਈ ਪੈਕਰ ਲਾਈਕ ਕਰਦਾ। ਪੈਕਰ ਨੂੰ ਲੋਕੀ ਬਹੁਤ ਹੇਟ ਕਰਨ ਲੱਗ ਗਏ ਵੀ ਪੈਕਰ ਇੰਜਨ ਵਧੀਆ ਨੇ, ਪਰ ਪੈਕਰ ਇੰਜਨ ਇਸ ਟਾਈਮ ਸਭ ਤੋਂ ਵੱਧ ਫਲੀਟ ਦੇ ਵਿੱਚ ਮੇਰੇ ਕੋਲ ਪੈਕਰ ਇੰਜਨ ਆ। ਜਿਹੜਾ ਟਰੱਕ ਅੱਜ ਵੀ ਸਲਿੱਪ ਸ਼ੀਟ ਸਮਝਦੇ ਹੋ, ਇੱਕ ਡਰਾਈਵਰ ਆਇਆ ਦੂਜਾ ਚਲਾ ਗਿਆ, ਇੱਕ ਆਇਆ ਦੂਜਾ ਚਲਾ ਗਿਆ। ਇਹ ਟਰੱਕ ਦਿਨ ਦੇ ਵਿੱਚ 20 ਘੰਟੇ ਕੰਮ ਕਰਦਾ ਜੀ। यूएसए ट्रक सेल्स पॉडकास्ट तरफों मैं अली जड़ अपने तमाम सुनन ते वेखण वालिਆਂ ਨੂੰ ਜੀ ਆਇਆਂ ਨੂੰ ਕਹਿਣਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਉਹ ਪੂਰੇ 1 ਸਾਲ ਦੇ ਉੱਤੇ ਹੀ ਮੁਹਿਤ ਹੈ। ਅਸੀਂ ਇਹਦੇ ਉੱਤੇ ਡਿਸਕਸ ਕਰਨਾ ਹੈ ਕਿ ਇਹ ਸਾਲ ਟਰੱਕਿੰਗ ਇੰਡਸਟਰੀ ਲਈ ਕਿਹਦਾ ਰਿਹਾ ਹੈ, ਕਿਸ ਤਰ੍ਹਾਂ ਦੇ ਚੈਲੰਜਸ ਦਾ ਸਾਹਮਣਾ ਕਰਨਾ ਪਿਆ ਹੈ ਤੇ ਫਿਊਚਰ ਵਿੱਚ ਸਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਹੋਣਗੇ ਔਰ ਕੀ ਉਹਦੇ ਲਈ ਸੋਲੂਸ਼ਨਸ ਹੋਏਗਾ, ਤੇ ਇਹਦੇ ਉੱਤੇ ਡਿਸਕਸ ਕਰਾਂਗੇ। ਅੱਗੇ ਵਧਣ ਤੋਂ ਪਹਿਲੇ ਸਾਰੇ ਵੀਰਾਂ ਨੂੰ ਇੱਕ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, बेल आइकन का बटन दबाओ और मैक्सिमम लोगों तक वीडियो शेयर करो, क्योंकि ਅਸੀਂ ਬੜੀ ਮਿਹਨਤ ਕਰਕੇ ਇਹ ਟਾਪਿਕ ਲੈ ਕੇ ਆਉਂਦੇ ਹਾਂ ਤਾਂ ਕਿ ਟਰੱਕਰ ਵੀਰਾਂ ਦਾ ਜਾਂ ਟਰੱਕ ਓਨਰ ਆਪਰੇਟਰਸ ਨੇ ਉਹਨਾਂ ਦਾ ਫਾਇਦਾ ਹੋਵੇ, ਡਰਾਈਵਰਸ ਨੇ ਜਾਂ ਦੂਜੇ ਜਿਹੜੇ ਇੰਡਸਟਰੀ ਨਾਲ ਵਾਬਸਤਾ ਜਿੰਨੇ ਵੀ ਲੋਕ ਨੇ ਉਹਨਾਂ ਲਈ ਇਹ ਪ੍ਰੋਗਰਾਮ ਕਰ ਰਹੇ ਹਾਂ। ਤੇ ਸਾਡੇ ਨਾਲ ਸੈਯਦ ਪਾਜੀ ਯੂਐਸਏ ਟਰੱਕ ਸੇਲਸ ਦੀ ਤਰਫੋਂ ਮੌਜੂਦ ਨੇ। ਅਸੀਂ ਉਹਨਾਂ ਨੂੰ ਜੈ ਨੂੰ ਕਹਿੰਦੇ ਆ ਆਪਣੇ ਪ੍ਰੋਗਰਾਮ ਵਿੱਚ। ਸ਼ਾਹ ਜੀ ਵੈਲਕਮ ਟੂ ਆਵਰ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ। ਤੇ ਸ਼ਾਹ ਜੀ ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਉਹ ਬੜਾ ਹੀ ਖੂਬਸੂਰਤ ਟਾਪਿਕ ਹੈ, ਕਿਉਂਕਿ ਅਸੀਂ ਅੱਜ ਸਮਝੋ ਕਿ ਯੋਮ ਇਹਤਸਾਬ ਹੈ। ਅਸੀਂ ਆਪਣਾ ਇਹਤਸਾਬ ਕਰਨਾ ਕਿ ਪੂਰਾ ਸਾਲ ਕਿਹਦਾ ਰਿਹਾ ਟਰੱਕਿੰਗ ਇੰਡਸਟਰੀ ਤੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕਿ ਕਿਸ ਕਿਸਮ ਦੇ ਚੈਲੰਜਸ ਦਾ ਸਾਹਮਣਾ ਸੀ ਔਰ ਕਿਸ ਤਰ੍ਹਾਂ ਦਾ ਇਹ ਸਾਲ ਸੀ 2024? ਅਲੀ ਭਾਜੀ, ਤੁਸੀਂ ਬਿਲਕੁਲ ਸਹੀ ਕਿਹਾ। ਯੋਮ ਇਹਤਸਾਬ ਹੈ, ਜੇ ਅਸੀਂ ਕਰਨਾ ਚਾਹੀਏ, ਜੇ ਅਸੀਂ ਉਹਨੂੰ ਇਗਨੋਰ ਕਰਨਾ ਚਾਹੀਏ ਤੇ ਅਸੀਂ ਇਗਨੋਰ ਵੀ ਕਰ ਸਕਦੇ ਹਾਂ, ਉਹ ਤਾਂ ਸਾਡਾ ਚੁਆਇਸ ਹੈ ਨਾ। ਪਰ ਜੇ ਤੁਸੀਂ ਓਵਰਆਲ ਦੇਖਿਆ ਜਾਏ ਤੇ ਇਹ ਬਹੁਤ ਇੱਕ ਵਧੀਆ ਸਾਲ ਰਿਹਾ। ਇਹਦੇ 'ਚ ਬਹੁਤ ਜ਼ਿਆਦਾ ਲੋਕਾਂ ਦੀ ਲਰਨਿੰਗ ਜਿਹੜੀ ਆ ਉਹ ਅੰਡਰਸਟੈਂਡ ਹੋਈ ਕਿ ਕਿਸ ਤਰ੍ਹਾਂ ਸਿਸਟਮ ਚੱਲ ਰਿਹਾ ਹੈ, ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ। ਅੰਨ੍ਹੇਵਾਹ ਤੇ ਬੇਪਰਵਾਹ ਜਿਹੜੇ ਲੋਕ ਚੱਲਦੇ ਸਨ ਉਹ ਕਾਬੂ ਆ ਗਏ ਨੇ। ਜਿਹੜੇ ਕੈਲਕੂਲੇਟਡ ਲੋਕ ਸਨ ਜਿਨ੍ਹਾਂ ਨੇ ਇੱਕ ਕੈਲਕੂਲੇਸ਼ਨ ਕਰਕੇ ਸਿਸਟਮ ਚਲਾਇਆ, ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਚੱਲੀ ਜਾ ਰਿਹਾ ਤੇ ਹੋਰ ਬਿਹਤਰ ਹੋ ਰਿਹਾ ਹੈ। ਜਿਹੜਾ ਡਾਈਟਿੰਗ ਸੀਗੀ ਉਹ ਕਰ ਲਈ ਹੈ ਲੋਕਾਂ ਨੇ ਆਟੋਮੈਟਿਕ। ਅੱਛਾ ਹਾਂਜੀ, ਡਾਈਟਿੰਗ ਹੋ ਗਈ। ਅੰਨ੍ਹੇਵਾਹ ਦੀ ਕਿਉਂ ਮਿਸਾਲ ਦਿੱਤੀ? ਅੰਨ੍ਹੇਵਾਹ ਤੋਂ ਮੁਰਾਦ ਕੀ ਹੈ? ਨਹੀਂ ਸਾਡੇ ਜ਼ਰਾ ਵੀਰਾਂ ਨੂੰ ਵਾਜ਼ਿਹ ਕਰੋ ਨਾ ਇਸ ਗੱਲ ਨੂੰ। ਦੇਖੋ ਜੀ, ਕੋਵਿਡ 'ਚ ਜਿੰਨੇ ਪੈਸੇ ਬਣ ਗਏ ਸੀ ਤੇ ਜਿੰਨੇ ਬਾਹਰ ਦੇ ਲੋਕ ਇਸ ਪ੍ਰੋਫੈਸ਼ਨ 'ਚ ਆ ਗਏ ਸੀ, ਕਿਉਂਕਿ ਉਹਦੇ 'ਚ ਸੋਸ਼ਲ ਮੀਡੀਆ 'ਚ ਹਰ ਬੰਦਾ ਕਹਿੰਦਾ ਜੀ ਟਰੱਕ ਲੈ ਲਓ, ਟਰੱਕ ਲੈ ਲਓ, ਟਰੱਕ ਲੈ ਲਓ ਤੇ ਸੀਡੀਐਲ ਲੈ ਲਓ। ਤੇ ਬਹੁਤ ਸਾਰੇ ਉਹ ਲੋਕੀ ਵੀ ਇਸ ਪ੍ਰੋਫੈਸ਼ਨ ਵਿੱਚ ਆ ਗਏ ਸੀ ਜਿਹੜੇ ਬੇਸਿਕਲੀ ਉਹ ਸ਼ਾਰਟ ਟਰਮ ਵਾਸਤੇ ਸੀਗੇ, ਐਮੈਚੋਰ ਸੀਗੇ, ਯਾਨੀ ਉਹਨਾਂ 'ਚ ਪ੍ਰੋਫੈਸ਼ਨਲਿਜ਼ਮ ਨਹੀਂ ਸੀਗਾ। ਤੇ ਡੈਫੀਨਿਟਲੀ ਉਹ ਆਏ, ਉਹਨਾਂ ਨੇ ਥੋੜਾ ਜਿਹਾ ਥਰਤੱਲੀ ਪਾਈ, ਥੋੜਾ ਜਿਹਾ ਚੀਜ਼ਾਂ ਨੂੰ ਬੈਨੀਫਿਟ ਲਿਆ। ਫਿਰ ਜਿੰਨੀ ਜਲਦੀ ਉੱਤੇ ਗਏ ਉਨੀ ਜਲਦੀ ਉਹ ਥੱਲੇ ਵੀ ਆ ਗਏ ਜਦੋਂ ਕੋਵਿਡ ਖਤਮ ਹੋਇਆ, ਤੁਹਾਨੂੰ ਪਤਾ ਹੈ। ਤੇ ਉਹੀ ਮੈਂ ਵਰਡ ਯੂਜ਼ ਕਰ ਰਿਹਾ, ਲੋਕਾਂ ਦੀ ਡਾਈਟਿੰਗ ਹੋ ਗਈ, ਲੋਕਾਂ ਦਾ weight ਵੀ ਰਿਡਿਊਸ ਹੋ ਗਿਆ, ਇਕਵਿਪਮੈਂਟ ਵੀ ਰਿਡਿਊਸ ਹੋ ਗਿਆ ਤੇ ਕਈ ਲੋਕ ਜਿਹੜੇ ਨੇ ਉਹ ਇੰਡਸਟਰੀ ਤੋਂ ਬਾਹਰ ਚਲੇ ਗਏ। ਹਾਂ, ਕਿਉਂਕਿ ਇਹਨਾਂ ਲੋਕਾਂ ਨੇ ਆ ਕੇ ਰੇਟਸ ਨੂੰ ਬੜਾ ਡਿਸਟਰਬ ਕੀਤਾ ਸੀ, ਟਰੱਕਿੰਗ ਦੀ ਪ੍ਰਾਈਸਿਸ ਨੂੰ ਬੜਾ ਡਿਸਟਰਬ ਕੀਤਾ ਸੀ। ਜੀ ਜੀ, ਮੈਂ ਅਸਲ 'ਚ ਜਿਹੜੀ ਜਗ੍ਹਾ ਤੇ ਬੈਠਾ, ਮੈਂ ਇਹਦਾ ਭਾਜੀ ਨੂੰ ਪੁੱਛਾਂਗਾ ਡਾਊਨ ਦਾ ਰੋਡ, ਇਹਨਾਂ ਨੂੰ ਜਦੋਂ ਟਾਈਮ ਮਿਲੇਗਾ, ਕਿ ਇਹਨਾਂ ਦੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਲਰਨ ਕਰਨ ਵਾਲੀਆਂ ਨੇ। ਬਿਲਕੁਲ। ਇੱਕ ਜਿਹੜੀ ਚੀਜ਼ ਇਹਨਾਂ ਦੀ ਲਰਨ ਕਰਨ ਵਾਲੀ ਉਹ ਇਸ ਤਰ੍ਹਾਂ ਹੈਗੀ ਕਿ ਇਹਨਾਂ ਨੇ ਫਲੀਟ ਜਿਹੜਾ ਰੱਖਿਆ ਉਹਦੇ 'ਚ ਐਵਰੇਜ ਮਾਈਲ ਜਿਹੜੇ ਨੇ ਬਹੁਤ ਜ਼ਿਆਦਾ ਨੇ। ਇੰਨੇ ਐਵਰੇਜ ਮਾਈਲ ਜ਼ਿਆਦਾ ਨੇ ਕਿ ਆਪਣੇ ਜਿਹੜੇ ਲੋਕ ਨੇ ਉਹਨਾਂ ਮਾਈਲਾਂ ਤੇ ਟਰੱਕ ਸੋਚ ਨਹੀਂ ਸਕਦੇ ਜਾ ਸਕਦਾ। ਉਹਦੀ ਕੀ ਖੂਬੀ ਹੈ ਜੀ? ਉਹ ਖਾਸ ਕਰ ਲੈਂਦੇ ਉਹੀ ਤਾਂ ਪੁੱਛਾਂਗੇ। ਦੂਸਰੀ ਗੱਲ ਇਹ ਦੇਖੋ, ਵਿੰਟਰ 'ਚ ਮੇਨਟੇਨ ਕਰ ਫਿਰ ਇੱਕ ਰਿਕੁਐਸਟ ਹੈ, ਤੁਹਾਨੂੰ ਇੰਟਰਰਪਟ ਕਰ ਰਿਹਾ, ਫਿਰ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਕਰਾਂਗੇ ਤਾਂ ਕਿ ਸਾਡੇ ਵੀਰਾਂ ਨੂੰ ਫਾਇਦਾ ਹੋਵੇ ਨਾ। ਅਸੀਂ ਉਹਨਾਂ ਦੇ ਫਾਇਦੇ ਲਈ ਬੈਠੇ ਹਾਂ ਇੱਥੇ। ਜੀ ਜੀ ਬਿਲਕੁਲ। ਤੇ ਉਹ ਡੈਫੀਨਿਟਲੀ ਉਹ ਅਸੀਂ ਪੁੱਛਣਾ ਹੈ। ਤੇ ਹੋਰ ਇਹਨਾਂ ਦੇ ਕੋਈ ਸੀਕ੍ਰੇਟ ਚੀਜ਼ਾਂ ਨੇ? ਜਿਵੇਂ ਹੁਣ ਮੈਂ ਜਦੋਂ
ਕੈਲੀਫੋਰਨੀਆ ਗਿਆ ਤੇ ਮੈਂ ਕਿਹਾ ਜੀ ਸ਼ਾਪ ਕਿੱਧਰ ਜਿਹਦੇ ਟਰੱਕ 'ਚ ਕੰਮ ਕਰਾਂਗੇ, ਉਹਨਾਂ ਕਿ ਇਹੀ ਸ਼ਾਪ ਆ। ਮੈਂ ਕਿਹਾ ਯਾਰ ਵਿੰਡੋ ਬੰਦ ਕਰ ਦੋ, ਮੀਂਹ ਪੈ ਜਾਣਾ। ਉਹਨਾਂ ਕਿਹਾ ਵੀ ਮੀਂਹ ਨਹੀਂ ਪੈਣਾ, ਡੋਂਟ ਵਰੀ। ਅੱਛਾ ਤੇ ਸੇਮ ਥਿੰਗ ਜਦੋਂ ਇੱਧਰ ਤੁਸੀਂ ਆਉਂਦੇ ਹੋ ਤੁਸੀਂ ਦੇਖਦੇ ਹੋ ਕਿ ਬਹੁਤ ਜ਼ਿਆਦਾ ਚੈਲੰਜਿੰਗ এনवायरमेंट ਆ। ਬਿਲਕੁਲ ਸਭ ਤੋਂ ਵੱਡੀ ਗੱਲ ਹੈ ਵੈਦਰ ਬਹੁਤ ਜ਼ਿਆਦਾ ਇੰਟੈਂਸ ਹੈਗਾ, ਬਹੁਤ ਸਟਰੋਂਗ ਵੈਦਰ ਹੈਗਾ। ਈਸਟ ਵੱਲ ਜਾਈਏ ਤੇ ਉਹ ਵੀ ਸੇਮ ਹੀ ਆ। ਅਸੀਂ ਈਸਟ ਵੱਲ ਹੀ ਬੈਠੇ ਆ ਟੋਰਾਂਟੋ ਵਿੱਚ ਤੇ ਇਹ ਚੀਜ਼ਾਂ ਜਿਹੜੀਆਂ ਨਾ ਲਰਨ ਕਰਨੀਆਂ ਨੇ। ਮੈਂ ਇਧਰੋਂ ਗਿਆ ਤੇ ਮੈਂ ਜਦੋਂ ਫਲੀਟ ਕਰਦਾ ਸੀ ਤੇ ਮੈਂ ਤੇ ਬਹੁਤ ਜ਼ਿਆਦਾ ਆਪਣਾ ਸੇਫਟੀ ਤੇ ਫੋਕਸ ਕਰਦਾ ਸੀ, ਪਰ ਇਹੀ ਚੀਜ਼ਾਂ ਹੁਣ ਅਸੀਂ ਲਰਨ ਕਰਾਂਗੇ ਆਪਣੇ ਹੋਰ ਵੀਰਾਂ ਤੋਂ। ਤੇ ਜੇ ਤੁਸੀਂ ਸਾਲ ਤੇ ਦੇਖੋ ਕਿ ਜਿਹੜੇ ਜਿਨ੍ਹਾਂ ਨੇ ਆਪਣਾ ਸੇਫਟੀ ਤੇ ਜਿਹੜੇ ਬੇਸਿਕ ਚੀਜ਼ਾਂ ਨੇ ਉਹਦੇ 'ਚ ਫੋਕਸ ਕੀਤਾ ਉਹ ਬਹੁਤ ਅੱਗੇ ਚਲੇ ਗਏ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਵਾਂਗਾ। ਇੱਕ ਟਾਈਮ ਉਹ ਆਇਆ ਸੀ ਕਿ ਮੈਂ ਵੀ ਆਪਣੇ ਆਪ ਨੂੰ ਕੁਐਸਚਨ ਕਰਨ ਲੱਗ ਗਿਆ ਸੀ ਕਿ ਭਾਈ ਇਹ ਚੱਕਰ ਕੀ ਆ। ਅਸੀਂ ਤੇ ਲਾਈਫ ਲੌਂਗ ਇਸ ਬਿਜ਼ਨਸ, ਕਮਰਸ਼ੀਅਲ ਬਿਜ਼ਨਸ 'ਚ ਹੈਗੇ, ਬੱਸਾਂ 'ਚ ਹੈਗੇ, ਟਰੱਕਾਂ 'ਚ ਹੈਗੇ, ਲਿਮੋ 'ਚ ਹੈਗੇ, ਟੈਕਸੀ 'ਚ ਹੈਗੇ, ਤੇ ਸਾਨੂੰ ਕੋਈ ਇੰਨਾ ਬੈਨੀਫਿਟ ਨਹੀਂ ਹੋ ਰਿਹਾ। ਨਵੇਂ ਲੋਕ ਆ ਰਹੇ ਨੇ ਤੇ ਇਹ ਸਭ ਤੋਂ ਜਿਹੜੀ ਗੱਲਾਂ ਕਰਦੇ ਨੇ ਸਾਨੂੰ ਸਮਝ ਨਹੀਂ ਆਉਂਦੀਆਂ ਸਨ। ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਹੈ ਕਿ ਇੰਨਾ ਤੇਜ਼ੀ ਨਾਲ ਅੱਗੇ ਜਾ ਰਹੇ ਨੇ। ਉਹ ਜੀ ਸਾਨੂੰ ਦੱਸਦੇ ਸੀ ਬਿਜ਼ਨਸ ਕਿਸ ਤਰ੍ਹਾਂ ਕਰਨਾ ਹੈ ਤੇ ਅਸੀਂ ਵੀ ਸੁਣਦੇ ਸੀ। ਅੱਛਾ ਤੇ ਮੈਂ ਆਪਣੇ ਇੱਕ ਫਰੈਂਡ ਨੂੰ ਪੁੱਛਿਆ, ਮੈਂ ਕਿਹਾ ਭਾਈ ਇਹ ਤੇ ਕੀ ਚੱਕਰ ਚੱਲ ਰਿਹਾ ਹੈ, ਮੈਂ ਤੇ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਹੈਗਾ। ਤੇ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਸਹੀਦ ਭਾਈ, ਆਪਣੇ ਗੁਪਤਾ ਸਾਹਿਬ ਨੇ, ਉਹਨੇ ਕਿਹਾ ਸਹੀਦ ਭਾਈ ਜਿਹੜੇ ਤੁਹਾਡੇ ਵਿਚਾਰ ਨੇ, ਜਿਹੜੇ ਤੁਹਾਡਾ ਫੋਕਸ ਹੈ, ਜਿਹੜਾ ਤੁਹਾਡਾ ਹਾਰਡ ਵਰਕਿੰਗ ਆ, ਯੂ ਕੈਨ ਨਾਟ ਗੋ ਡਾਊਨ। ਇਹ ਜਿਹੜਾ ਟੈਂਪਰਰੀ ਚੀਜ਼ ਹੈ ਇਹਨੂੰ ਦੇਖੋ ਇਹ ਕਿਸ ਤਰ੍ਹਾਂ ਚੇਂਜ ਹੋਣਾ। ਤੇ ਉਹੀ ਹੋਇਆ, ਡਾਊਨ ਦਾ ਰੋਡ ਹਰ ਚੀਜ਼ ਜਿਹੜੀ ਹੈ ਚੇਂਜ ਹੋ ਗਈ, ਫਰਕ ਪੈ ਗਿਆ। ਅਗਰ ਤੁਸੀਂ ਲੱਗੇ ਰਹੋ ਆਪਣੇ ਕੰਮ ਵਿੱਚ ਤੁਸੀਂ ਸਾਰੇ ਸਕਸੀਡ ਹੀ ਹੋਵੋਗੇ। ਲੇਕਿਨ ਆਪਣਾ ਜਿਹੜਾ ਕੰਮਾਂ 'ਚ ਲੱਗਾ ਰਹਿਣਾ ਉਹ ਇਸ ਤਰ੍ਹਾਂ ਨਹੀਂ ਲੱਗਾ ਰਹਿਣਾ ਕਿ ਅੰਨੇਵਾਹ ਤੇ ਬੇਪਰਵਾਹ। ਤੁਸੀਂ ਬੇਸਿਕਲੀ ਇੱਕ ਪਾਈ ਦੀ ਕੈਲਕੂਲੇਸ਼ਨ ਕਰਨੀ ਹੈ, ਇੱਕ ਇਨਕਮਿੰਗ ਆਊਟਗੋਇੰਗ ਦੀ ਕੈਲਕੂਲੇਸ਼ਨ ਕਰਨੀ। ਉਹ ਤਾਂ ਜ਼ਰੂਰੀ ਹੈ, ਸਟ੍ਰੈਟਜੀ ਤਾਂ ਬਹੁਤ ਜ਼ਰੂਰੀ ਹੈ। ਭਾਜੀ ਆ ਜਾਓ, ਨਹੀਂ ਤੁਹਾਡੀ ਥੋੜੀ ਹੈਲਪ ਚਾਹੀਦੀ, ਆ ਜਾਓ ਨਾ, ਆ ਜਾਓ ਬੈਠੇ ਤਾਂ ਤੁਹਾਡੀ ਮੈਂ ਕੁਐਸਚਨ ਕਰਨੇ ਥੋੜੇ ਜਿਹੇ। ਨਾਲ ਬਿਠਾ ਕੇ ਤੇ ਗੱਪਸ਼ਪ ਇਹ ਭਾਜੀ ਅੰਦਰ ਬੈਠ ਕੇ ਅੰਦਰ ਚੱਲਦੇ ਆ, ਇਹ ਰਿਕਾਰਡਿੰਗ ਚੱਲਦੀ ਹੈ। ਹਾਂ ਅਸੀਂ ਪ੍ਰੋਗਰਾਮ ਤੇ ਜਾਰੀ ਰੱਖਿਆ ਹੈ, ਲੇਕਿਨ ਸ਼ਾਹ ਜੀ ਦੇ ਨਾਲ ਇੱਕ ਨਵੇਂ ਮਹਿਮਾਨ ਆਏ ਨੇ, ਉਹਨਾਂ ਦੇ ਐਕਸਪੀਰੀਅੰਸ ਤੋਂ ਵੀ ਅਸੀਂ ਫਾਇਦਾ ਚੁੱਕਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਕੈਸਾ ਐਕਸਪੀਰੀਅੰਸ ਹੈ ਟਰੱਕਿੰਗ ਇੰਡਸਟਰੀ ਤੇ ਕਿਵੇਂ ਉਹ ਸੇਵਿੰਗਸ ਕਰ ਰਹੇ ਨੇ, ਕਿਵੇਂ ਪੈਸੇ ਬਣਾ ਰਹੇ ਨੇ, ਤਾਂ ਕਿ ਸਾਡੇ ਵੀਰਾਂ ਨੂੰ ਫਾਇਦਾ ਹੋਵੇ, ਟਰੱਕਰ ਵੀਰਾਂ ਨੂੰ, ਖਾਸ ਤੌਰ ਤੇ ਡਰਾਈਵਰਸ ਨੇ ਜਾਂ ਜਿਹੜੇ ਓਨਰ ਆਪਰੇਟਰਸ ਨੇ। ਸ਼ਾਹ ਜੀ ਜਰਾ ਵੀਰ ਜੀ ਦਾ ਤਾਰਫ ਵੀ ਕਰਵਾ ਦਿਓ ਥੋੜਾ ਜਿਹਾ, ਆਪ ਵੀ ਤੁਸੀਂ ਹੁਣ ਨਾਲ ਤੁਸੀਂ ਬੈਠੇ ਹੋ। ਇੱਧਰ ਭਾਈ ਆ ਜਾਓ ਭਾਈ, ਆ ਜਾਓ। ਤੇ ਇਹ ਜੀ ਸਾਡੇ ਵੀਰ ਜੀ ਨੇ, ਆ ਜਾਓ ਭਾਈ, ਆ ਜਾਓ ਆ ਜਾਓ ਵਿੱਚ ਹੀ, ਆ ਜਾਓ ਆ ਜਾਓ। ਨਹੀਂ ਤੇ 3 ਵਿੰਡੋ ਵੀ ਹੋ ਸਕਦੀਆਂ ਨੇ ਸ਼ਾਹ ਜੀ, ਇਹਨੂੰ ਵਿੰਡੋ ਵੀ ਕਰ ਸਕਦੇ ਹੋ ਤੁਸੀਂ ਹੋਰ ਕੋਈ ਨਹੀਂ। ਸਾਡਾ ਅਲੀ ਭਾਜੀ ਤੁਹਾਡਾ ਇੰਟਰੋਡਕਸ਼ਨ ਕਰਾ ਦਈਏ। ਇਹ ਹਾਂਸ ਭਾਜੀ ਨੇ, ਹਾਂਸ ਟਰੱਕਿੰਗ ਦੇ ਜਿਹੜੇ ਨੇ ਇਹ ਕਰਤਾ ਨੇ, ਇਹਨਾਂ ਕੋਲ ਅਸੀਂ ਟੋਰਾਂਟੋ ਆਏ ਆ, ਹਾਲਟਨ ਹਿਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ ਤੁਹਾਡੇ ਜੀ? ਹਾਂਜੀ ਤੁਹਾਡੀ ਬੜੀ ਤਾਰੀਫ ਕਰ ਰਹੇ ਨੇ ਸ਼ਾਹ ਜੀ। ਸ਼ਾਹ ਜੀ ਕਹਿੰਦੇ ਨੇ ਕਿ ਜਿੰਨੀ ਸੇਵਿੰਗ ਇਹ ਕਰ ਰਹੇ ਨੇ ਉਹ ਹੈਰਾਨ ਹੋਣੇ। ਜ਼ਰਾ ਥੋੜਾ ਜਿਹਾ ਸਾਡੇ ਟਰੱਕਰ ਵੀਰਾਂ ਨੂੰ ਜਾਂ ਜਿਹੜੇ ਓਨਰ ਆਪਰੇਟਰਸ ਨੇ ਉਹਨਾਂ ਨਾਲ ਸ਼ੇਅਰ ਕਰੋ ਆਪਣੇ ਐਕਸਪੀਰੀਅੰਸ, ਮਤਲਬ ਕਿਵੇਂ ਤੁਸੀਂ ਸੇਵਿੰਗਸ ਕਰ ਰਹੇ ਹੋ, ਕਿਸ ਤਰ੍ਹਾਂ ਮੈਂ ਭਾਈ ਨੂੰ ਦੱਸਦਾ ਕਿ ਫਲੀਟ ਦੇ ਜਿਹੜੇ ਮਾਈਲ ਨੇ ਉਹ ਰੈਗੂਲਰ ਫਲੀਟਾਂ ਤੋਂ ਬਹੁਤ ਜ਼ਿਆਦਾ ਨੇ। ਹਾਂਜੀ ਅਸੀਂ ਕਾਫੀ, ਕਿਉਂਕਿ 20 ਮੈਂ ਵੈਸੇ ਟਰੱਕਿੰਗ ਦੇ ਵਿੱਚ ਆਇਆ 1994 ਦੇ ਵਿੱਚ ਜੀ। ਅੱਛਾ ਹਾਂਜੀ 94 ਦੇ ਵਿੱਚ ਮੈਂ ਟਰੱਕਿੰਗ ਦੀ ਇੰਡਸਟਰੀ ਸਟਾਰਟ ਕੀਤੀ ਆ, ਪਰ 99 ਦੇ ਵਿੱਚ ਮੈਂ ਵਰਸਪੀਟਨ ਕਾਟੇਜ, ਇੱਥੇ ਕੰਪਨੀ ਹੈ ਜੀ ਸਾਡੇ, ਆਟੋ ਪਾਰਟਸ ਦਾ ਹੀ ਕੰਮ ਕਰਦੇ ਆ। ਉਹ ਨਾਲ ਅਸੀਂ ਵੇਸਟ ਵੀ ਕਰਦੇ ਆ, ਗਾਰਬੇਜ ਹਾਲ ਕਰਦੇ ਆ। ਤੇ ਉਹਦੇ ਵਿੱਚ ਮੈਂ ਜੁਆਇਨ ਕੀਤੀ ਸੀ ਐਜ਼ ਏ ਓਨਰ ਆਪਰੇਟਰ। ਤੇ ਉਹਦੇ ਵਿੱਚ ਹੁਣ ਅਸੀਂ ਇਸ ਟਾਈਮ ਵੀ ਮੇਰੇ ਉੱਥੇ ਚੱਲਦੇ ਆ 15-20 ਟਰੱਕ ਚੱਲਦੇ ਆ ਜੀ। ਮਤਲਬ ਆਲਮੋਸਟ 25-26 ਸਾਲ ਤੋਂ ਅਸੀਂ ਆਟੋ ਪਾਰਟਸ ਹਾਲ ਕਰ ਰਹੇ ਹਾਂ। ਸਾਡੀ ਮਾਈਲੇਜ ਸਾਡੀ ਕਾਫੀ ਅਸੀਂ, ਕਿਉਂਕਿ ਸ਼ੁਰੂ ਤੋਂ ਆਟੋ ਪਾਰਟਸ ਦਾ ਕੰਮ ਕੀਤਾ ਅਸੀਂ, ਕਲੀਅਰਲੀ ਰਾਈਟ ਕਾਫੀ ਮਾਈਲੇਜ। ਨਹੀਂ ਉਹਦਾ ਸੀਕ੍ਰੇਟ ਦੱਸੋ ਨਾ, ਮਾਈਲੇਜ ਤੇ ਹੈ ਸਾਡੇ ਵੀਰਾਂ ਨੂੰ, ਕਿਹੜਾ ਸੀ ਇਹ ਦੱਸੋ ਕਿ ਸਾਡੇ ਜਿਹੜੇ ਟਰੱਕ ਨੇ ਉਹਦੇ ਚ ਐਵਰੇਜ ਮਾਈਲੇਜ ਕਿੰਨੀ ਆ? ਐਵਰੇਜ ਜੀ ਮੇਰੇ ਕੋਲੇ ਹੁਣ ਇੱਕ ਟਰੱਕ ਆ 2014 ਮਾਡਲ ਦਾ ਕੈਨਵਸ T680। ਇਸ ਟਾਈਮ ਹੈਗਾ 3.2 ਮਿਲੀਅਨ ਕਿਲੋਮੀਟਰ, ਆਲਮੋਸਟ 3.2 ਮਿਲੀਅਨ ਮਿਲੀਅਨ ਕਿਲੋਮੀਟਰ ਜੀ। ਕਿਲੋਮੀਟਰ ਤੇ ਮਾਈਲ ਬਣ ਗਏ ਜੀ ਕਿਲੋਮੀਟਰ। ਹਾਂਜੀ ਹਾਂ ਉਹ ਇਸ ਟਾਈਮ ਤੇ 2 ਮਿਲੀਅਨ ਹੋ ਗਏ ਨਾ ਮਾਈਲ ਦੀ ਜਗ੍ਹਾ ਗੱਲ ਕਰੀਏ।
ਜ਼ਿਆਦਾ ਹੋਊਗਾ ਜੀ, ਓਵਰ ਅੱਛਾ, 2 ਓਵਰ 2 ਮਿਲੀਅਨ। ਮਿਲੀਅਨ। ਹਾਂਜੀ ਇਸ ਟਾਈਮ ਇੱਥੇ ਉਹ ਤੇ ਸਾਡੇ ਕੋਲ ਆਉਂਦੇ ਨੇ, ਉਹ ਕਹਿੰਦੇ 4 ਲੱਖ ਚੱਲਿਆ, 3 ਲੱਖ ਚੱਲਿਆ, ਤੇ ਬਹੁਤ ਜ਼ਿਆਦਾ ਚੱਲਿਆ, ਸਾਨੂੰ ਥੱਲੇ ਵਾਲਾ ਦਿਓ। ਤੁਸੀਂ ਮੇਰੇ ਕਮਾਲ ਕਰਕੇ ਦੱਸ ਰਹੇ ਹੋ। ਕੋਈ ਵੀ ਟਰੱਕ ਇਸ ਟਾਈਮ ਜੀ ਲੈਸ ਦੈਨ ਮਿਲੀਅਨ ਕਿਲੋਮੀਟਰ ਨਹੀਂ ਹੈਗਾ। ਜਿਹੜੇ ਮੇਰੇ ਅਸੀਂ ਲਾਸਟ ਈਅਰ ਟਰੱਕ ਚੱਕੇ ਸੀ ਬ੍ਰਾਂਡ ਨਿਊ ਕੈਸਕੇਡੀਆ 10, ਉਹ ਸਾਰੇ ਟਰੱਕ ਅੱਛਾ। ਇਸ ਟਾਈਮ ਓਵਰ 1 ਮਿਲੀਅਨ ਕਿਲੋਮੀਟਰ ਤੋਂ ਉੱਪਰ ਨੇ ਜੀ। ਕੋਈ ਵੀ ਮੇਰੇ ਕੋਲ ਟਰੱਕ ਉਹਦੀ ਭਾਜੀ ਵਜ੍ਹਾ ਕੀ ਹੈ ਕਿ ਤੁਸੀਂ ਮੇਨਟੇਨ ਰੱਖਦੇ ਹੋ ਮੁਸਲਸਲ? ਮੇਨਟੇਨ ਅਸੀਂ ਆਖਰ ਕੋਈ ਵਜ੍ਹਾ ਤਾਂ ਹੋਣੀ ਨਾ ਉਹਦੀ। ਆਪਣੀ ਸ਼ਾਪ, ਹਾਂਜੀ ਮੇਨਟੇਨ ਅਸੀਂ ਜਦੋਂ ਵੀ ਕਰਦੇ ਹਾਂ, ਅਸੀਂ ਹਰ ਸਰਵਿਸ ਦੇ ਉੱਤੇ ਅਸੀਂ ਜਿਹੜੇ ਕੈਸਕੇਡੀਆ ਟਰੱਕ ਨੇ, ਵੋਲਵੋ ਟਰੱਕ ਨੇ, ਉਹਨਾਂ ਨੂੰ ਅਸੀਂ 50,000 ਕਿਲੋਮੀਟਰ ਤੇ ਆਇਲ ਚੇਂਜ ਕਰਦੇ ਹਾਂ ਜੀ, ਵਿਦ ਫੁੱਲੀ ਸਿੰਥੈਟਿਕ ਅੱਛਾ। ਆਇਲ। ਤੇ ਠੀਕ ਹੋ ਜਿਹੜੇ ਗਿਆ। ਪੁਰਾਣੇ ਟਰੱਕ ਨੇ ਸਾਡੇ, ਉਹਨੂੰ ਅਸੀਂ ਸੈਮੀ ਸਿੰਥੈਟਿਕ 10W30 ਆਇਲ ਯੂਜ਼ ਕਰਦੇ ਹਾਂ ਜੀ। ਜਿਹੜੇ ਸਾਡੇ ਨਵੇਂ ਅੱਛਾ। ਟਰੱਕ ਨੇ, ਉਹਨਾਂ ਦੇ ਟਰੱਕਾਂ ਦੇ ਵਿੱਚ ਅਸੀਂ ਸਾਰੇ 에ਅਰ ਕਲੀਨਰ ਫਿਲਟਰ ਤੋਂ ਲੈ ਕੇ ਜਿੰਨੇ ਵੀ ਫਿਲਟਰ ਨੇ ਅਸੀਂ ਰੈਗੂਲਰਲੀ ਚੇਂਜ ਕਰਦੇ ਹਾਂ। ਤੇ ਅਸੀਂ DPF ਫਿਲਟਰ ਦਾ ਹਰ 4 ਲੱਖ ਕਿਲੋਮੀਟਰ ਤੋਂ 5 ਲੱਖ ਕਿਲੋਮੀਟਰ ਦੇ ਵਿੱਚ ਸਾਫ਼ ਕਰਦੇ ਹਾਂ ਜੀ। ਜਿਹੜਾ ਮੇਨ ਠੀਕ ਕੰਮ ਹੋ ਗਿਆ। ਆ, ਕਿਉਂਕਿ ਜਿਹੜੀ ਐਮਿਸ਼ਨ ਦਾ ਪ੍ਰੋਬਲਮ ਆ ਜੀ, ਐਮਿਸ਼ਨ ਦੀ ਪ੍ਰੋਬਲਮ ਬਹੁਤ ਆ। ਕਿ ਜਿਵੇਂ ਹੁਣ ਪੈਕਰ ਇੰਜਨ ਟਰੱਕ ਲੋਕੀ ਲੈਂਦੇ ਨਹੀਂ, ਮੈਂ ਕਹਿੰਦਾ ਮੈਨੂੰ ਜਿੰਨੇ ਮਰਜ਼ੀ ਦੇ ਦਿਓ। ਜਿਹੜਾ ਅੱਛਾ। MX-10 ਨੂੰ ਥੋੜੀ ਜਿਹੀ ਪ੍ਰੋਬਲਮ ਸੀ, ਪਰ ਜਿਹੜਾ MX-13 ਇੰਜਨ ਆ ਜੀ, ਮੇਰੇ ਕੋਲ ਪੰਜ ਹਾਂ। ਖੜੇ ਆ, ਸਾਈਜ਼ ਦੇ ਸਾਹਮਣੇ ਖੜੇ ਆ, 5 ਖੜੇ ਨੇ। ਅੱਛਾ। 5 ਟਰੱਕ ਮੈਂ ਦਿਖਾਉਣਾ, ਕੋਈ ਵੀ ਟਰੱਕ 2.7 ਤੋਂ ਲੈ ਕੇ 3 ਮਿਲੀਅਨ ਤੋਂ ਘੱਟ ਨਹੀਂ ਹੈਗਾ ਜੀ, ਔਰ ਸਾਰੇ ਟੀਮਾਂ ਰਨ ਕਰ ਰਹੇ ਆ। ਕਮਾਲ ਹੋ ਗਿਆ। ਅੱਛਾ, ਇੱਥੇ ਗੱਲ ਕਰੋ ਤੇ ਉਹ ਡਰ ਜਾਂਦੇ ਨੇ, ਕਹਿੰਦੇ ਨਹੀਂ ਜੀ ਇਹ ਤਾਂ ਬਹੁਤ ਚੱਲਿਆ ਹੈ। ਹੁਣ ਅਗਰ ਤੁਹਾਡੇ ਜੈਸਾ ਜਿਹੜੇ ਬੰਦਾ ਆਪਣੇ ਟਰੱਕ ਤਜਰਬਾ ਸ਼ੇਅਰ ਕਰੇ ਤੇ ਬੜੇ ਲੋਕਾਂ ਦੇ ਲਈ ਰਸਤੇ ਖੋਲ ਸਕਦੇ ਨੇ ਕਿ ਲੋਕ ਲੈ ਸਕਦੇ ਨੇ ਟਰੱਕ ਇਸ ਤਰ੍ਹਾਂ ਦੇ ਪੁਰਾਣੇ। ਨਹੀਂ ਜੀ, ਕੋਈ ਪ੍ਰੋਬਲਮ ਨਹੀਂ। ਜਿਹੜਾ ਵੀ ਟਰੱਕ, ਜਿਹੜੇ ਟੋਰਾਂਟੋ ਦੇ ਵਿੱਚ ਜਿੰਨੇ ਵੀ ਮਕੈਨਿਕ ਜਾਂ ਜਿਹੜੇ ਮੇਰੇ ਦੋਸਤ ਨੇ ਜਾਂ ਜਿਹੜੇ ਜਾਣਦੇ, ਉਹਨਾਂ ਨੂੰ ਪਤਾ ਵੀ ਫਲੀਟ ਕਿੰਨੀ ਰਨ, ਕਿੰਨੇ ਕਿਲੋਮੀਟਰ ਸਾਡੇ ਟਰੱਕਾਂ ਦੇ ਹੋਏ ਹੋਏ ਆ। ਸਾਰੇ ਮਕੈਨਿਕਾਂ ਨੂੰ ਬਹੁਤ ਪਤਾ। ਸਾਡੇ ਮਕੈਨਿਕ ਵੀ ਦੱਸਦੇ ਬਾਹਰ ਜਾ ਕੇ ਵੀ ਇੰਨੇ ਕਿਲੋਮੀਟਰ ਚੱਲੇ ਹੋਏ ਟਰੱਕ ਇਹ ਚਲਾ ਰਹੇ ਆ, ਅੱਜ ਵੀ ਚਲਾ ਰਹੇ ਆ ਅਸੀਂ। ਨਹੀਂ ਭਾਜੀ, ਵਾਕਈ ਸਰਪ੍ਰਾਈਜ਼ਿੰਗ ਹੈ। ਦੇਖੋ ਨਾ, ਇਹ ਕੋਈ ਛੋਟੀ ਤੁਸੀਂ ਮਾਈਲੇਜ ਨਹੀਂ ਦੱਸ ਰਹੇ, ਬਹੁਤ ਵੱਡੀ ਮਾਈਲੇਜ ਹੈ। ਸੁਣ ਅਲੀ ਕੇ ਭਾਈ, ਬੰਦਾ ਸਭ ਇੱਕ ਤੋਂ ਹੈਰਾਨ ਵੱਡੀ ਹੁੰਦਾ ਹੈ, ਸਟੰਟ ਵੀ ਜਿਹੜੀ ਹੁੰਦਾ ਕਿ ਯਾਰ ਇੰਨਾ ਟਰੱਕ ਚੱਲ ਗਿਆ। ਇੱਕ ਹੋਰ ਚੀਜ਼ ਮੈਂ ਐਡ ਕਰਾਂਗਾ ਜੀ ਭਾਈ ਜੀ। ਦਾ, ਟੋਰਾਂਟੋ ਤੋਂ ਕੈਲੀਫੋਰਨੀਆ ਟਰੱਕ ਚੱਲਦੇ ਨੇ। ਇੱਕ ਸਾਡੇ ਕੋਲ ਆਇਆ ਸੀ, ਕੋਈ ਛੋਟਾ ਜਿਹਾ ਪ੍ਰੋਬਲਮ ਸੀ, ਅਸੀਂ ਕਿਹਾ ਅਸੀਂ ਦੇਖ ਲੈਂਦੇ ਆ। ਕੈਲੀਫੋਰਨੀਆ ਟੋਰਾਂਟੋ ਤੇ ਚੱਲਦਾ, ਲੋਕਲ ਨਹੀਂ ਚੱਲਦੇ। ਉਹਦੇ ਤੇ ਅੱਛਾ। 1.6 ਮਿਲੀਅਨ ਮਾਈਲ ਸੀਗਾ। ਬਸ ਜੀ, ਟੀਮ ਨੈਕਸਟ ਟਾਈਮ ਉਹਨਾਂ ਦਾ ਇਹ ਰਿਕੁਐਸਟ ਹੈ, ਬੇਨਤੀ ਹੈ ਕਿ ਜਦੋਂ ਇਹਨਾਂ ਦਾ ਟਰੱਕ ਇੱਥੇ ਆਵੇ ਤਾਂ ਸਪੈਸ਼ਲ ਇਸ ਉਹਦਾ ਪ੍ਰੋਗਰਾਮ ਕਰਾਂਗੇ। ਇੱਥੇ ਲੋਕਾਂ ਨੂੰ ਟਰੱਕ ਵੀ ਦਿਖਾਵਾਂਗੇ, ਮਾਈਲੇਜ ਵੀ ਦਿਖਾਵਾਂਗੇ, ਤਾਂ ਕਿ ਉਹਨਾਂ ਨੂੰ ਯਕੀਨ ਹੋਵੇ ਕਿ ਵਾਕਈ ਇਸ ਤਰ੍ਹਾਂ ਹੀ ਹੈ, ਕੋਈ ਅਸੀਂ ਗੱਲਾਂ ਨਹੀਂ ਕਰ ਰਹੇ ਸੀ। ਇਸ ਟਾਈਮ ਦੇ ਵਿੱਚ ਅਸੀਂ ਕੈਲੀਫੋਰਨੀਆ, ਅਸੀਂ ਹਰ ਹਫਤੇ ਆਪਣੀਆਂ 20 ਟੀਮਾਂ ਜਾਂਦੀਆਂ ਜੀ, ਜ਼ਿਆਦਾ ਵੀ ਜਾਂਦੀਆਂ ਨੇ, ਹਨਾ। ਇਸ ਟਾਈਮ ਵਾਇਮਿੰਗ ਦੇ ਵਿੱਚ ਆਪਣਾ ਟਰੱਕ ਆ ਰਿਹਾ, ਵੋਲਵੋ ਟਰੱਕ ਹੈ 2015 ਦਾ। ਦੋਨੋਂ ਲੇਡੀਜ਼ ਚਲਾ ਰਹੀਆਂ ਨੇ। ਉਹ ਟਰੱਕ 2.8 ਮਿਲੀਅਨ ਕਿਲੋਮੀਟਰ ਹੈ। ਇਸ ਟਾਈਮ ਉਹ ਵਾਸ਼ਿੰਗਟਨ ਤੋਂ ਆ ਰਹੀਆਂ ਨੇ ਵਾਪਸ। ਵਾਹ, ਐਕਸੀਲੈਂਟ ਐਕਸੀਲੈਂਟ। ਯਾਨੀ ਦੇਖੋ ਨਾ, ਅਗਰ ਮੇਨਟੇਨ ਚੀਜ਼ ਰੱਖੀ ਜਾਏ ਤਾਂ ਉਹਦੇ ਨਾਲ ਨਵੇਂ ਪੁਰਾਣੇ ਦਾ ਕੋਈ ਚੱਕਰ ਨਹੀਂ। ਅਸਲ ਮੇਨਟੇਨੈਂਸ ਹੀ ਫੋਕਸ ਨਹੀਂ ਕਰਦਾ ਨਾ ਸਾਡੇ ਵੀਰ। ਨਵੇਂ ਟਰੱਕ ਲੈ ਲਓ ਜੀ, ਨਵੇਂ ਟਰੱਕਾਂ ਦੀ ਮੇਨਟੇਨੈਂਸ ਨਹੀਂ ਹੋਣੀ ਤਾਂ ਉਹਨਾਂ ਨੂੰ ਚਲਾਓਗੇ ਕਿਵੇਂ ਜੀ? ਹਾਂ, ਜਿਹਦਾ ਪ੍ਰੋਪਰ ਆਇਲ ਚੇਂਜ ਨਹੀਂ ਹੋਣਾ, ਉਹਦੇ ਫਿਲਟਰ ਪਲੱਗ ਹੋ ਗਏ। ਹੁਣ ਤੁਸੀਂ ਡਿਪੈਂਡ ਕਰਦਾ ਵੀ ਤੁਹਾਡਾ ਯਾਰਡ ਕਿੱਦਾਂ ਦਾ, ਯਾਰਡ 'ਚ ਡਸਟ ਟੁੱਟ ਰਹੀ ਆ, ਤੁਸੀਂ ਟਰੱਕ ਸਟਾਰਟ ਕੀਤਾ ਉਹਨੇ ਡਸਟ ਸੱਕ ਕਰ ਲੈਣੀ ਆ, ਰਾਈਟ। ਜਿੰਨੇ 에ਅਰ ਕਲੀਨਰ ਫਿਲਟਰ ਨੇ ਸਾਰੇ ਉਹਨੇ ਭਰ ਜਾਣੇ ਸੀ। ਤੇ ਕੈਬ ਤੋਂ ਲੈ ਕੇ ਸਾਰੇ ਫਿਲਟਰ ਰੈਗੂਲਰਲੀ ਹਰ ਸਰਵਿਸ ਤੇ ਚੇਂਜ ਕਰਦੇ ਆ। ਅੱਛਾ ਵੀਰ ਜੀ, ਤੁਸੀਂ ਹੁਣ ਲੰਬੇ ਰੋਡ ਤੇ ਭੇਜਦੇ ਹੋ, ਕਦੀ ਖੌਫ ਤਾਂ ਆਉਂਦਾ ਹੋਏਗਾ ਯਾਰ ਰਸਤੇ 'ਚ ਕਿਸੇ ਜਾ ਕੇ ਪ੍ਰੋਬਲਮ ਨਾ ਕ੍ਰੀਏਟ ਕਰੇ, ਇੰਨਾ ਚੱਲ ਗਿਆ ਟਰੱਕ? ਕਦੇ ਪ੍ਰੋਬਲਮ ਨਹੀਂ ਆਈ ਜੀ। ਦੇਖੋ, ਜਦੋਂ ਟਰੱਕ ਇੰਡੀਕੇਸ਼ਨ ਤਾਂ ਦਿੰਦਾ ਹੈ ਨਾ ਪਹਿਲਾਂ ਤੁਹਾਨੂੰ, ਜਦੋਂ ਆਪਣੀ ਬਾਡੀ ਵੀ ਆ, ਆਪਣੀ ਬਾਡੀ ਜੇ ਆਪਾਂ ਨੂੰ ਬੁਖਾਰ ਹੋਣਾ ਹੋਵੇ, ਆਪਣੇ ਹੱਡ ਪੈਰ ਦੁਖਣ ਲੱਗ ਜਾਂਦੇ ਆ, ਆਪਾਂ ਨੂੰ ਬਾਡੀ ਦੱਸਣ ਲੱਗ ਜਾਂਦੀ ਆ ਵੀ ਤੁਸੀਂ ਮਤਲਬ ਆਪਾਂ ਨੂੰ ਕੋਈ ਪ੍ਰੋਬਲਮ ਆਊਗੀ। ਇਦਾਂ ਟਰੱਕਾਂ ਨੇ ਵੀ ਦੱਸਣਾ। ਟਰੱਕ ਪਹਿਲਾਂ ਤੁਹਾਨੂੰ ਇੰਜਨ ਆਇਲ ਖਾਣ ਲੱਗੂ, ਕੁਝ ਹੋਰ ਇੰਡੀਕੇਸ਼ਨਸ ਦਊਗਾ, ਕੋਈ ਸ਼ੇਕਿੰਗ ਕਰਨ ਲੱਗੂਗਾ, ਕੁਝ ਨਾ ਕੁਝ ਤਾਂ ਦੱਸੂਗਾ ਕਿ ਨਾ ਵੀ ਮੈਂ ਕਰ ਰਿਹਾ ਹਾਂ। ਬਾਕੀ ਜਿਹੜੇ ਸਾਡੀ ਟੀਮ ਆ ਜੀ, ਸਾਡੇ ਜਿੰਨੇ ਵੀ ਮੁੰਡੇ ਟਰੱਕ ਚਲਾਉਂਦੇ ਆ ਜਾਂ ਲੇਡੀ, ਸਾਡੇ ਕੋਲ ਹੁਣ ਵੀ ਲੇਡੀ ਸਾਡੀ ਡਰਾਈਵਰ ਬਾਹਰ ਬੈਠੀ ਆ, ਉਹਦੇ ਕੋਲ ਟੀਮ ਰਨ ਕਰ ਰਹੀ ਆ ਇਸ ਟਾਈਮ। 2.2 ਮਿਲੀਅਨ ਕਿਲੋਮੀਟਰ, 2.3 ਮਿਲੀਅਨ ਕਿਲੋਮੀਟਰ ਟਰੱਕ ਆ ਉਹਦੇ ਕੋਲ, ਕੈਸਕੇਡੀਆ 2017 ਮਾਡਲ, ਉਹਦਾ ਆਇਲ ਚੇਂਜ ਹੋ ਰਿਹਾ ਅੰਦਰ। ਅੱਛਾ ਵੀਰ ਜੀ, ਇਹ ਦੱਸੋ ਕਿ ਤੁਸੀਂ ਹੁਣ ਕੀ ਸੁਜੈਸਟ ਕੀ ਕਰੋਗੇ? ਯਾਨੀ ਸਾਡੇ ਬੇਸ਼ੱਕ ਓਨਰ ਆਪਰੇਟਰਸ ਨੇ ਜਾਂ ਡਰਾਈਵਰਸ ਨੇ, ਉਹਨਾਂ ਨੂੰ ਕੀ ਸੁਜੈਸਟ ਕਰੋ? ਤੁਹਾਡੀ ਇੱਕ ਅੱਛਾ ਮੈਸੇਜ ਤੁਹਾਡੀ ਤਰਫੋਂ ਕੀ ਜਾਣਾ ਚਾਹੀਦਾ? ਦੇਖੋ, ਤੁਸੀਂ ਅੱਜ ਇਕਵਿਪਮੈਂਟ ਇੰਨਾ ਮਹਿੰਗਾ ਹੋ ਗਿਆ ਜੀ। ਇੰਨੇ ਮਹਿੰਗੇ ਇਕਵਿਪਮੈਂਟ ਨੂੰ ਤੁਸੀਂ ਹੁਣ ਸਾਡੇ ਮੈਂ ਕੈਨੇਡੀਅਨ ਡਾਲਰ ਦੀ ਗੱਲ ਕਰਦਾ, ਅੱਜ 1 ਲੱਖ 2 ਲੱਖ ਡਾਲਰ ਦੇ ਆਸ-ਪਾਸ ਟਰੱਕ ਹੈਗਾ ਜੀ। 2 ਲੱਖ ਟਰੱਕ ਦਾ ਟਰੱਕ ਤੁਸੀਂ ਪੇਡ ਆਫ ਕਿਵੇਂ ਕਰੋਗੇ? ਜੇ ਤੁਸੀਂ ਉਹਨੂੰ 3 ਸਾਲ 'ਚ ਤਾਂ ਪੇਡ ਆਫ ਨਹੀਂ ਹੋਣਾ, 5 ਸਾਲ 'ਚ ਉਹਨੇ ਪੇਡ ਆਫ ਨਹੀਂ ਹੋਣਾ ਜੀ। ਉਹਨੂੰ ਕਿਵੇਂ ਰਨ ਕਰੋਗੇ? ਜੇ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਚੱਲੋਗੇ, ਤੁਸੀਂ ਲੌਂਗ ਉਹਨੂੰ ਰਨ ਕਰੋਗੇ, ਤਾਂ ਹੀ ਟਰੱਕ ਨੂੰ ਤੁਸੀਂ ਪੇਡ ਆਫ ਕਰਕੇ ਚਲਾਓਗੇ ਤੁਸੀਂ। ਨਹੀਂ ਤਾਂ 8 ਲੱਖ ਕਿਲੋਮੀਟਰ ਤਾਂ ਸਾਡੀਆਂ ਜਿਹੜੀਆਂ ਟੀਮਾਂ ਨੇ, ਅਸੀਂ 9 ਲੱਖ ਕਿਲੋਮੀਟਰ 2 ਸਾਲ 'ਚ ਚਲਾਉਂਦੇ ਹਾਂ ਟਰੱਕ। ਠੀਕ ਹੋ ਗਿਆ,
ਠੀਕ ਦੋ ਹੋ ਗਿਆ 9 ਲੱਖ ਕਿਲੋਮੀਟਰ ਚੱਲ ਗਿਆ ਤੇ ਟਰੱਕ ਦੀ ਵੈਲਿਊ ਮਤਲਬ ਡੈਪਰੀਸ਼ੀਏਸ਼ਨ ਕਿੰਨਾ ਪੈ ਗਿਆ ਟਰੱਕ ਦੇ ਉੱਪਰ, ਤੇ ਟਰੱਕ ਨੂੰ ਅਸੀਂ ਕਿਵੇਂ ਸੰਭਾਲਾਂਗੇ ਜੀ ਉਹਨੂੰ, ਕਿਉਂਕਿ ਫਿਰ ਤਾਂ ਉਹ ਰਹਿ ਗਿਆ ਸਰ ਮਗਰ। ਜੋ 9 ਲੱਖ ਕਿਲੋਮੀਟਰ ਟਰੱਕ ਤੁਸੀਂ ਅੱਜ ਮਾਰਕੀਟ 'ਚ ਲੈਣ ਚੱਲ ਜਾਓ, ਤੁਸੀਂ 60,000 ਡਾਲਰ ਦਿੰਦੇ ਆ, ਤੇ ਉਹਦਾ ਗੈਪ ਜਿਹੜਾ ਲੋਨ ਤਾਂ ਉਹਦੇ ਉਦੋਂ ਜ਼ਿਆਦਾ ਖੜਾ ਜੀ। ਬਿਲਕੁਲ ਠੀਕ। ਤੇ ਵੀਰ ਜੀ ਜਿਵੇਂ ਤੁਸੀਂ ਟਰੱਕ ਦੀ ਮੇਨਟੇਨੈਂਸ ਦਾ ਦੱਸ ਰਹੇ ਹੋ ਤਾਂ ਉਹਨਾਂ ਦੀ ਆਊਟਲੁੱਕ ਹੀ ਲੱਗਦਾ ਉਹ ਬਿਹਤਰ ਹੀ ਹੋਣੀ ਹੈ। ਤੁਸੀਂ ਮੈਂ ਤੁਹਾਨੂੰ ਆਪਾਂ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ, ਹੁਣ ਚੰਗੀ ਤਰ੍ਹਾਂ ਦੇਖਿਓ ਨਾਲੇ ਸਾਰਾ ਕੁਝ। ਤੁਸੀਂ ਵੀਡੀਓ ਨਹੀਂ, ਟਰੱਕ ਬਕਾਇਦਾ ਜਦੋਂ ਇੱਥੇ ਆਵੇ ਕੈਲੀਫੋਰਨੀਆ, ਸਾਨੂੰ ਟਰੱਕ ਰਿਕੁਐਸਟ ਹੈ ਸਾਡੀ ਤੁਹਾਡੇ ਕੋਲੋਂ ਕਿ ਇੱਥੇ ਆਵੇ, ਅਸੀਂ ਇੰਟਰਵਿਊ। ਮੈਂ ਭਾਈ ਦੇ ਯਾਰ 'ਚ ਬੈਠਾ, ਹੁਣ ਆਪਣਾ ਇਹ ਪ੍ਰੋਗਰਾਮ ਕਰਕੇ ਮੈਂ ਇਹਨਾਂ ਦਾ ਸਾਰਾ ਟਰੱਕਾਂ ਦੀ ਵੀ ਵੀਡੀਓ ਬਣਾਵਾਂਗਾ ਤੇ ਉਹ ਵੀ ਬਣਾਵਾਂਗੇ। ਉਹ ਵੀ ਸ਼ਾਇਦ ਇਹਨਾਂ ਨਾਲ ਇੱਕ ਪ੍ਰੋਗਰਾਮ ਕਰੋ ਇੱਕ ਅੱਛਾ ਜਿਹਾ ਉੱਥੇ ਅਲੱਗਾ ਇਸ ਤੋਂ ਹਟ ਕੇ ਵੀ। ਮੇਰੇ ਕੋਲ 2014 ਮਾਡਲ ਦਾ ਖੜਾ ਟਰੱਕ ਉਹਦੇ ਵਿੱਚ ਸ਼ਾਪ 'ਚ ਉਹਦੇ ਡੀਪੀ ਫਿਲਟਰ ਖੋਲੇ ਹੋਏ ਅਸੀਂ, ਅੱਜ ਮਿਲੇ ਨਹੀਂ ਸਾਨੂੰ, ਤੇ 2.1 ਮਿਲੀਅਨ ਕਿਲੋਮੀਟਰ ਉਹਦੇ ਤੇ 2014 ਵਿਦ ਪੈਕਰ ਇੰਜਨ ਰਾਈਟ। ਤੇ ਇਹ ਮੇਨਟੇਨ ਹੈ ਜੀ, ਮੇਨਟੇਨੈਂਸ ਜਿੰਨੀ ਤੁਸੀਂ ਸੰਭਾਲੋਗੇ ਉਹਨੇ ਤੁਸੀਂ ਸਾਰੇ ਟਰੱਕ ਨੇ ਤੁਹਾਨੂੰ ਬਾਹਰੋਂ ਝਰੀਟ ਵੀ ਮਿਲ ਗਈ ਕਿਸੇ ਟਰੱਕ ਤੇ, ਤੁਸੀਂ ਦੇਖਿਓ ਗੁੱਡ ਲੁਕਿੰਗ ਕਿੰਨੀ ਹੈ ਟਰੱਕਾਂ ਦੀ। ਨਹੀਂ ਇਹ ਤਾਂ ਗੱਲ ਸਹੀ ਹੈ। ਅੱਛਾ ਸ਼ਾਹ ਜੀ ਫਿਰ ਤੁਹਾਡੇ ਪਾਸੇ ਅਸੀਂ ਆਵਾਂਗੇ, ਇਹ ਦੱਸੋ ਕਿ ਹੁਣ ਨਵਾਂ ਸਾਲ ਸ਼ੁਰੂ ਹੋਣ ਲੱਗਾ ਹੈ ਤੇ ਕਿਸ ਕਿਸਮ ਦੀ ਸਟ੍ਰੈਟਜੀ ਅਪਣਾਉਣੀ ਚਾਹੀਦੀ ਹੈ ਸਾਡੇ ਯਾਨੀ ਨਿਊ ਓਨਰ ਆਪਰੇਟਰਸ ਨੇ ਜਾਂ ਟਰੱਕਰ ਵੀਰ ਨੇ? ਜਿਹੜੀ ਭਾਜੀ ਨੇ ਕਹੀ ਆ ਸੇਮ ਸਟ੍ਰੈਟਜੀ। ਦੇਖੋ ਨਾ, ਐਂਡ ਆਫ ਦਾ ਡੇ ਤੁਹਾਡਾ ਜਿਹੜਾ ਭਾਈ ਨੇ ਇੱਕ ਗੱਲ ਕੀਤੀ ਹੈ ਜਿਹੜੀ ਤੁਸੀਂ ਅੰਡਰਸਟੈਂਡ ਕਰੋ ਕਿ ਕੈਨੇਡੀਅਨ ਟਰੱਕਿੰਗ ਨੂੰ ਤੁਹਾਨੂੰ ਪਤਾ ਪਰ ਮਾਈਲ ਵੀ ਘੱਟ ਮਿਲਦਾ ਲੋਡਾਂ ਦਾ। ਹਾਂ ਪਲੱਸ ਇਹਨਾਂ ਕੋਲ ਬਹੁਤ ਜ਼ਿਆਦਾ ਸਿਸਟਮ ਹੁੰਦਾ ਕਿ ਇਹਨਾਂ ਨੇ ਯੂਐਸ ਤੋਂ ਜਾ ਕੇ ਸਮਾਨ ਚੱਕਣਾ ਤੇ ਵਾਪਸੀ ਆਣਾ, ਇਹ ਵਿਦਨ ਯੂਐਸ ਨਹੀਂ ਕੰਮ ਕਰ ਸਕਦੇ। ਬਿਲਕੁਲ ਹੈ। ਉਹਦੇ ਬਾਅਦ ਜਿਹੜਾ ਇਧਰ ਪਾਰਟਸ ਦੀ ਪ੍ਰਾਈਸ ਵੀ ਅਮਰੀਕਾ ਤੋਂ ਜ਼ਿਆਦਾ। ਤੁਸੀਂ ਕੈਲੀਫੋਰਨੀਆ 'ਚ ਪਾਰਟ ਲਓ ਡਿਫਰੈਂਟ ਪ੍ਰਾਈਸ ਹੋਏਗੀ, ਤੁਸੀਂ ਮਿਡ ਵੈਸਟ ਲਓ ਡਿਫਰੈਂਟ ਪ੍ਰਾਈਸ ਹੋਏਗੀ, ਜੇ ਕੈਨੇਡਾ 'ਚ ਸੇਮ ਪਾਰਟ ਲਓ ਉਹਦੀ ਪ੍ਰਾਈਸ ਵੀ ਜ਼ਿਆਦਾ ਹੋਣੀ, ਜ਼ਿਆਦਾ ਪ੍ਰਾਈਸ ਹੈ ਜੀ, ਬਿਲਕੁਲ ਜ਼ਿਆਦਾ। ਠੀਕ ਹੈ। ਉਹਦੇ ਬਾਅਦ ਇਹਨਾਂ ਦੀ ਮੇਨਟੇਨੈਂਸ ਵੀ ਜ਼ਿਆਦਾ, ਕਿਉਂਕਿ -20 ਵੀ ਚੱਲਣਾ ਤੇ +20 ਵੀ ਚੱਲਣਾ ਟਰੱਕ ਨੇ। ਬਿਲਕੁਲ ਐਵੇਂ, ਠੀਕ ਹੈ। ਤੇ ਫਿਰ ਵੀ ਇਹਨਾਂ ਦੀ ਆਪਟੀਮਾਈਜ਼ੇਸ਼ਨ ਇਦਾਂ ਹੈਗੀ ਕਿ ਇਹਨਾਂ ਨੇ ਬੈਟਰ ਰਿਜ਼ਲਟ ਪ੍ਰੋਡਿਊਸ ਕਰ ਰਹੇ ਨੇ, ਉਹਦੇ 'ਚ ਇੱਕ ਖਰਚਾ ਘੱਟ ਕਰ ਰਹੇ ਨੇ। ਖਰਚੇ ਦਾ ਮਕਸਦ ਆ ਜਿਹੜੇ ਇਕਵਿਪਮੈਂਟ ਦੀ ਕਾਸਟ ਆ ਉਹਨੂੰ ਲੌਂਗ ਟਰਮ ਵਾਸਤੇ ਯੂਜ਼ ਕਰ ਰਹੇ ਇਕਵਿਪਮੈਂਟ ਦੇ, ਇਹ ਨਹੀਂ ਕਿ ਹਰ 4 ਸਾਲ ਬਾਅਦ ਫਿਰ ਹੋਰ ਟਰੱਕ ਲੈਣ ਚੱਲ ਜਾਈਏ। ਕਿਉਂਕਿ ਬਿਲਕੁਲ ਸ਼ਾਹ ਜੀ ਰੋਲ ਮਾਡਲ ਨੇ ਸਾਡੇ ਟਰੱਕਰ ਵੀਰਾਂ ਲਈ, ਇੱਕ ਰੋਲ ਮਾਡਲ ਨੇ। ਇਹਨਾਂ ਨੇ ਤੇ ਬਕਾਇਦਾ ਸਾਬਿਤ ਕੀਤਾ ਹੈ ਨਾ ਕਿ ਪੁਰਾਣੇ ਟਰੱਕ ਨੂੰ ਸਾਡੇ ਕੋਲ ਮਤਲਬ 2013 ਤੋਂ ਲੈ ਕੇ ਜੀ 2014 ਤੋਂ ਲੈ ਕੇ ਸਾਡੇ ਕੋਲ 22 ਮਾਡਲ ਤੱਕ ਦੇ ਟਰੱਕ ਨੇ ਜੀ। ਮਤਲਬ ਅਸੀਂ ਦੇਖਿਆ ਕੋਈ ਵੀ ਇੰਜਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਇੰਜਨ ਚੰਗਾ ਤੇ ਇੰਜਨ ਮਾੜਾ, ਕੋਈ ਡੀਟਰੋਇਟ ਲਾਈਕ ਕਰਦਾ, ਕੋਈ ਪੈਕਰ ਲਾਈਕ ਕਰਦਾ। ਪੈਕਰ ਨੂੰ ਲੋਕੀ ਬਹੁਤ ਹੇਟ ਕਰਨ ਲੱਗ ਗਏ ਵੀ ਪੈਕਰ ਇੰਜਨ ਵਧੀਆ ਨੇ, ਪਰ ਪੈਕਰ ਇੰਜਨ ਇਸ ਟਾਈਮ ਸਭ ਤੋਂ ਵੱਧ ਫਲੀਟ ਦੇ ਵਿੱਚ ਮੇਰੇ ਕੋਲ ਪੈਕਰ ਇੰਜਨ ਆ। ਜਿਹੜਾ ਟਰੱਕ ਅੱਜ ਵੀ ਸਲਿੱਪ ਸ਼ੀਟ ਸਮਝਦੇ ਹੋ, ਇੱਕ ਡਰਾਈਵਰ ਆਇਆ ਦੂਜਾ ਚਲਾ ਗਿਆ, ਇੱਕ ਆਇਆ ਦੂਜਾ ਚਲਾ ਗਿਆ। ਇਹ ਟਰੱਕ ਦਿਨ ਦੇ ਵਿੱਚ 20 ਘੰਟੇ ਕੰਮ ਕਰਦਾ ਜੀ। ਤਾਂ ਇਹ ਆਲਮੋਸਟ 548 plus 480 miles every day, almost 1100 miles every day ਰਨ ਕਰਦਾ ਟਰੱਕ ਜੀ। ਉਹ ਦੇਖੋ ਨਾ ਤੁਸੀਂ, ਅੱਛਾ ਇੱਥੇ ਆ ਕੇ ਲੋਕ ਡਰ ਰਹੇ ਹੁੰਦੇ ਨੇ ਪੈਕਰਸ ਦੇ ਇੰਜਨ ਕੋਲੋਂ ਨਾ ਕਿ ਯਾਰ ਪਤਾ ਨਹੀਂ ਕੀ ਕਰੇਗਾ ਸਾਡੇ ਨਾਲ, ਕੀ ਸਲੂਕ ਹੋਵੇ। ਹੁਣ ਤੁਹਾਡੇ ਇੱਕ ਬੜੀ ਖੂਬਸੂਰਤ ਐਗਜ਼ਾਮਪਲ ਤੁਸੀਂ ਪੇਸ਼ ਕਰ ਰਹੇ ਹੋ ਇਹਦੀ। ਕੈਨਵਰਸ ਦੇ ਡੀਲਰ ਆ ਜਿਹੜੇ ਕੈਨਵਰਸ ਦੇ ਮਕੈਨਿਕ ਨੇ, ਉਹ ਬਹੁਤ ਪੁਰਾਣੇ ਮਕੈਨਿਕ ਨੇ ਜੀ, ਮੈਨੂੰ ਬਹੁਤ ਦੇਰ ਤੋਂ ਜਾਣਦੇ ਆ। ਉਹ ਵੀ ਦੇਖਦੇ ਆ ਜਦੋਂ ਟਰੱਕ ਜਾਂਦਾ ਫੋਟੋਆਂ ਖਿੱਚਦੇ ਆ ਵੀ ਇਹ ਇੰਨੇ ਟਰੱਕ, ਕਿਉਂਕਿ ਉਹਨਾਂ ਤੋਂ ਅਸੀਂ ਪਾਰਟਸ ਲੈਂਦੇ ਆ, ਉਹਨਾਂ ਤੋਂ ਜੇ ਕੋਈ ਟਰੱਕ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਤੋਂ ਸਲਾਹ ਵੀ ਲਈਦੀ ਆ, ਉਹਨਾਂ ਨਾਲ ਹਰ ਕਰੀਦੀ ਆ। ਦੇਖੋ ਸਰ ਉਹਨਾਂ ਲਈ ਵੀ ਤੁਸੀਂ ਇੱਕ ਅੱਛੀ ਐਗਜ਼ਾਮਪਲ ਹੋ ਨਾ ਕੰਪਨੀਆਂ ਲਈ ਵੀ, ਕਿ ਉਹ ਬੰਦਾ ਸਾਡੀ ਚੀਜ਼ ਨੂੰ ਲੈ ਕੇ ਫਿਰ ਰਿਹਾ ਔਰ ਬੜੇ ਅੱਛੇ ਤਰੀਕੇ ਤੇ ਬੇਸਿਕਲੀ ਦੀ ਕ੍ਰੈਡੀਬਿਲਿਟੀ ਉਹਨਾਂ ਦੀ ਵੀ ਬਣ ਰਹੀ ਹੈ ਨਾ, ਕੰਪਨੀਆਂ ਦੇ ਵੀ। ਮੈਂ ਹੁਣ ਤੱਕ ਜੀ 3 ਮਾਡਲ ਦੇ ਟਰੱਕ, ਕੈਸਕੇਡੀਆ, ਵਾਲਵੋ ਤੇ ਫਰੇਟਰਨਰ, ਵਾਲਵੋ, ਕੈਨਵਰਥ ਤੇ ਪੀਟਰਬਿਲਟ ਟਰੱਕਾਂ ਤੇ ਮੈਂ ਐਕਸਪੈਰੀਮੈਂਟ ਕੀਤਾ, ਔਰ ਸਾਰੇ ਟਰੱਕ ਮੈਂ 3 ਮਿਲੀਅਨ ਕਿਲੋਮੀਟਰ ਤੋਂ ਉੱਪਰ ਚਲਾਏ ਆ ਜੀ, ਅੱਜ ਵੀ ਚੱਲ ਰਹੇ ਨੇ। ਗ੍ਰੇਟ ਪਿਕਚਰ ਵਿਦ ਤੁਹਾਨੂੰ ਸਟਾਰਟਿੰਗ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਵਿੱਚ, ਤੁਹਾਨੂੰ ਆਵਾਰ ਖੜੇ ਆ ਕੇ, ਹੁਣ ਛੁੱਟੀਆਂ ਚੱਲ ਰਹੀਆਂ ਨੇ। ਤੁਹਾਡੇ ਐਕਸਪੀਰੀਅੰਸ ਤੋਂ ਅਸੀਂ ਫਾਇਦਾ ਚੁੱਕਾਂਗੇ। ਸ਼ਾਹ ਜੀ ਨਾਲ ਨੇ ਤੁਹਾਡੇ, ਉਮੀਦ ਕਾਫੀ ਹੈ ਕਿ ਕੋਈ ਅੱਛੀਆਂ ਚੀਜ਼ਾਂ ਲੈ ਕੇ ਆਣਗੇ। ਇਹ ਤਾਂ ਬੜੇ ਖੂਬਸੂਰਤ ਐਕਸਪੀਰੀਅੰਸ ਨੇ ਸਰ, ਇਹ ਤੇ ਫਾਇਦਾ ਹੋਣਾ। ਆਪਣਾ ਸਾਲ ਲੈਣ ਦੀ ਗੱਲ ਕਰਦੇ ਸੀ, ਸਾਲ ਜਿਹੜਾ ਉਹ ਮੁੱਕ ਗਿਆ, ਜਿਹੜਾ ਅਸੀਂ ਕੀਤਾ ਕਰਾਇਆ ਉਹਨੂੰ ਜਾਣ ਦਈਏ। ਹੁਣ ਅਸੀਂ
ਭਾਈ ਦੀ ਫੋਟੋ ਖਿੱਚ ਲੈਣੀ ਹੈ ਤੇ ਭਾਈ ਦੀ ਫੋਟੋ ਲਾ ਲੈਣੀ ਹੈ ਆਪਣੇ ਆਫਿਸ ਦੇ ਉੱਤੇ ਤੇ ਜਦੋਂ ਤੁਸੀਂ ਜਾਓ ਭਾਈ ਦੀ ਫੋਟੋ ਦੇਖੋ ਤੇ ਸਮਝ ਜਾਓ ਭਾਈ 3 ਮਿਲੀਅਨ ਤੋਂ ਜੇ ਘੱਟ ਚੱਲਿਆ ਟਰੱਕ ਉਹਦੇ ਬਾਅਦ ਤੁਹਾਨੂੰ ਕੰਨ ਫੜਨੇ ਪੈਣੇ, ਉਹ ਵੀ ਮੁਰਗਾ ਬਣ ਕੇ। ਨਹੀਂ ਵਾਕਈ ਇਹ ਇੱਕ ਰੋਲ ਮਾਡਲ ਨੇ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੀ। ਦੇਖੋ ਇਹ ਮੋਟੀਵੇਸ਼ਨ ਵੀ ਮਿਲੇਗੀ ਲੋਕਾਂ ਨੂੰ ਕਿ ਬਈ ਇਸ ਤਰ੍ਹਾਂ ਵੀ ਟਰੱਕ ਚਲਾਇਆ ਜਾ ਸਕਦਾ ਨੇ, ਜ਼ਰੂਰੀ ਨਹੀਂ ਕਿ ਹਰ ਦਫਾ ਚੇਂਜ ਕਰ ਲਵੋ 3 ਸਾਲ ਬਾਅਦ ਜਾਂ 5 ਸਾਲ ਬਾਅਦ। ਮੈਨੂੰ ਹੁਣ ਮੈਂ ਪੁੱਛਦਾ ਕਿੱਥੇ ਆਉਂਦਾ ਲੋਡ ਲੈ ਕੇ ਟਰੱਕ, ਹੁਣੇ ਨਿਕਲਿਆ ਯਾਰਡ ਦੇ ਵਿੱਚੋਂ 1008 ਸਾਡਾ ਟਰੱਕ ਕੈਸਕੇਡੀਆ 2018 ਮਾਡਲ, ਐਸਐਮ 2.9 ਮਿਲੀਅਨ ਕਿਲੋਮੀਟਰ ਆ, ਟੀਮ ਗਈ ਹੈ ਕੈਲੀਫੋਰਨੀਆ ਨੂੰ, ਹੁਣੇ ਨਿਕਲਿਆ ਯਾਰਡ ਦੇ ਵਿੱਚੋਂ 5 ਮਿੰਟ ਪਹਿਲਾਂ। ਮਤਲਬ ਤੁਸੀਂ ਜੇ ਮੇਨਟੇਨ ਕਰੋਗੇ ਪ੍ਰੋਪਰ ਕੋਈ ਵੀ ਚੀਜ਼ ਹੈ ਜੀ, ਆਪਾਂ ਗੱਡੀ ਲਾ ਲਓ, ਕੋਈ ਵੀ ਆਪਾਂ ਆਪਣੀ ਬਾਡੀ ਵੀ ਹੈ ਜੀ, ਬਾਡੀ ਨੂੰ ਆਪਾਂ ਮੇਨਟੇਨ ਕਰਾਂਗੇ ਤਾਂ ਤੁਸੀਂ ਫਿਟ ਰਵੋਗੇ, ਨਹੀਂ ਮੇਨਟੇਨ ਕਰੋਗੇ ਤਾਂ ਗੋਡੇ ਵਿੰਗੇ ਹੋਏ ਨੇ ਜੀ ਫਿਰ। ਅੱਛਾ ਜੀ, ਅਸੀਂ ਆਪਣੀ ਹੁਣ ਕਨਕਲੂਜਨ ਦੀ ਤਰਫ ਆਣਾ ਹੈ ਤੇ ਰਿਕੁਐਸਟ ਇਹ ਕਰਨੀ ਸੀ ਕਿ ਤੁਸੀਂ ਕੀ ਸਮਝਦੇ ਹੋ ਕਿ ਨਵਾਂ ਸਾਲ ਕਿਸ ਤਰ੍ਹਾਂ ਵੇਖ ਰਹੇ ਹੋ 2025 ਟਰੱਕਿੰਗ ਇੰਡਸਟਰੀ ਦੀ ਕੈਸਾ ਰਹੇਗਾ? ਦੇਖੋ ਜੀ, ਟਰੱਕਿੰਗ ਆਪਾਂ ਲਾਸਟ ਸਾਲ 1.5 ਸਾਲ 2 ਸਾਲ ਤੋਂ ਆਪਾਂ ਸਾਰੀ ਟਰੱਕਿੰਗ ਇੰਡਸਟਰੀ ਯੂਜ਼ ਰਹੇ ਸੀਗੇ, ਜੋ ਕ੍ਰਾਈਸਿਸ ਚੱਲ ਰਿਹਾ ਹੈ ਨਾ ਜੀ, ਉਹਦੇ ਨਾਲ ਆਪਾਂ ਮਤਲਬ ਰੇਟ ਜਿੰਨੀ ਪ੍ਰਾਈਸ ਪਾਰਟਸ ਜਾਂ ਟਰੱਕਾਂ ਦੀ ਪ੍ਰਾਈਸ ਜਾਂ ਇਕਵਿਪਮੈਂਟ ਦੀ ਕਿਸੇ ਵੀ ਹਰ ਚੀਜ਼ ਦੀ ਪ੍ਰਾਈਸ ਵਧੀਆ, ਰੇਟਸ ਨਹੀਂ ਹੈ, ਡੀਜ਼ਲ ਕਾਸਟ ਵਧੀਆ, ਤੁਹਾਡੀ ਮੇਨਟੇਨੈਂਸ ਕਾਸਟ ਵਧੀਆ ਹੈ ਨਾ ਜੀ। ਕਿਉਂਕਿ ਜੇ ਹੁਣ ਆਹ ਸਾਲ ਵੀ ਜਿਹੜਾ ਮੂਹਰਲਾ ਅੱਗੇ 2025 ਆ ਰਿਹਾ ਜੀ, ਇਹ ਵੀ ਸਾਲ ਇੰਨੀ ਈਜ਼ੀ ਨਹੀਂ ਵੀ ਇੰਨੀ ਛੇਤੀ ਟਰੱਕਿੰਗ ਇੰਡਸਟਰੀ ਲਾਈਨ ਤੇ ਆ ਜੂਗੀ ਜੀ। ਇਹਨੂੰ ਆਪਾਂ ਲਿਆਉਣ ਦੇ ਲਈ ਰਾਈਟ ਤੁਹਾਨੂੰ ਆਪਣੇ ਆਪ ਨੂੰ, ਕਿਉਂਕਿ ਆਪਾਂ ਇਹ ਨਹੀਂ ਵੀ ਆਪਾਂ ਨਵੇਂ ਇਕਵਿਪਮੈਂਟ ਪਾ ਕੇ ਨਵੇਂ ਨਾਲ ਹੀ ਇੰਡਸਟਰੀ, ਕਿਉਂਕਿ ਐਡਾ ਵੱਡਾ ਖਰਚਾ ਜੀ, ਉਹਨੂੰ ਸਾਰੇ ਚੀਜ਼ ਨੂੰ ਸੰਭਾਲ ਕੇ ਚੱਲਣ ਦੀ ਲੋੜ ਆ, ਤਾਂ ਕਿ ਆਪਾਂ ਜਿਹੜਾ ਪੁਰਾਣੇ ਆਪਣਾ ਇਕਵਿਪਮੈਂਟ ਆ, ਜਿਹੜਾ ਆਪਣਾ ਵਧੀਆ ਇਕਵਿਪਮੈਂਟ ਚੱਲਦਾ, ਉਹਨੂੰ ਆਪਾਂ ਸੰਭਾਲੀਏ, ਉਹਨੂੰ ਪ੍ਰੋਪਰ ਮੇਨਟੇਨ ਕਰੀਏ ਤਾਂ ਕਿ ਖਰਚੇ ਘੱਟ ਕਰੀਏ, ਤਾਂ ਹੀ ਆਪਾਂ ਕੰਪਨੀ ਰਨ ਕਰ ਸਕਦੇ। ਚੈਲੰਜਿੰਗ ਸਾਲ ਹੋਏਗਾ, ਇਹ ਵੀ ਚੈਲੰਜਿੰਗ ਸਾਲ ਹੋਏਗਾ, 100% ਚੈਲੰਜਿੰਗ ਹੋਊਗਾ ਜੀ। ਤੁਹਾਨੂੰ ਵੀ ਪਤਾ ਹੀ ਐਕਸਪੀਰੀਅੰਸ ਆ ਤੁਹਾਡਾ ਵੀ, ਮੇਰੀ ਵੀ ਲਾਈਫ। ਇਹ ਤੁਹਾਡਾ ਐਕਸਪੀਰੀਅੰਸ ਹੁਣ ਸ਼ਾਹ ਜੀ ਕੋਲੋਂ ਪੁੱਛਦੇ, ਸ਼ਾਹ ਜੀ ਤੁਹਾਡੇ ਨਜ਼ਦੀਕ ਇਹ ਸਾਲ ਕੈਸਾ ਲੱਗ ਰਿਹਾ ਹੈ 2025? ਤੁਸੀਂ ਆਪਣੇ ਤਜਰਬਾ ਸ਼ੇਅਰ ਕਰੋ ਜੀ। ਤੇ ਨੰਬਰ 1 ਤੇ ਭਾਈ ਜੀ ਜਿਹੜੀ ਗੱਲ ਕੀਤੀ ਉਹ ਕੀਤੀ ਹੈ ਭਾਈ, ਬੰਦੂਕ ਦੀ ਗੱਲ ਨਹੀਂ ਆ, ਫੌਜੀ ਦੀ ਗੱਲ ਆ। ਬੰਦੂਕ ਜੇ ਤੁਸੀਂ ਨਾੜੀ ਨੂੰ ਦੇ ਦੋਗੇ, ਉਹਨੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲੈਣੀ, ਠੀਕ ਹੈ। ਜੇ ਤੁਸੀਂ ਪ੍ਰੋਫੈਸ਼ਨਲ ਨੂੰ ਦੋਗੇ ਬੰਦੂਕ, ਉਹਨੇ ਫਿਰ ਉਹਨੂੰ ਪ੍ਰੋਫੈਸ਼ਨਲ ਦੇ ਤਰੀਕੇ ਨਾਲ ਚਲਾਣੀ, ਤੇ ਉਹਨੇ ਜਿਹੜੀ ਇੱਕ ਗੋਲੀ ਆ ਉਹਦੇ ਤੋਂ ਪੂਰਾ ਕੰਮ ਕਰਨਾ, ਭਲਾ ਉਹਨੇ ਡਬਲ ਦਾ ਕੰਮ ਕਰ ਲੈ, ਠੀਕ ਹੈ ਜੀ। ਤੇ ਸੇਮ ਥਿੰਗ ਟਰੱਕਿੰਗ 'ਚ ਹੈਗੀ। ਟਰੱਕਿੰਗ ਜਿਹੜੀ ਆ ਉਹ ਟਾਈਮ ਨਹੀਂ ਆਣਾ ਜਿਹੜਾ ਤੁਸੀਂ ਦੇਖ ਲਿਆ, ਉਹ ਨਹੀਂ ਆ ਸਕਦਾ, ਉਹ ਆ ਹੀ ਨਹੀਂ ਸਕਦਾ। ਜੇ ਉਹ ਆ ਗਿਆ ਤੇ ਉਹਦੇ ਬਾਅਦ ਫਿਰ ਆਪਾਂ ਨਿਕਲ ਜਾਣਾ, ਉਹ ਟਾਈਮ ਨਿਕਲ ਗਿਆ। ਹੁਣ ਜਿਹੜਾ ਟਾਈਮ ਹੈਗਾ ਇਹ ਉਹੀ ਟਾਈਮ ਆ ਜਿਹੜੀ ਟਰੱਕਿੰਗ ਹੈਗੀ। ਟਰੱਕਿੰਗ ਮੀਨਸ ਤੁਸੀਂ ਆਪਣੀ ਰੋਟੀ ਪੂਰੀ ਕਰਨੀ ਆ, ਇਹ ਨਹੀਂ ਕਿ ਟਰੱਕ ਲਓਗੇ ਤੇ ਉਹਦੇ ਬਾਅਦ ਤੁਸੀਂ ਬੇਸਿਕਲੀ ਮਿਲੀਅਨਰ ਬਣ ਜਾਣਾ। ਉਹ ਮਿਲੀਅਨਰ ਤੁਹਾਡੇ ਸਾਹਮਣੇ ਜਿਹੜੇ ਮਿਲੀਅਨਰ ਸੀਗੇ ਉਹ ਸਾਰੇ ਹੁਣ ਜ਼ੀਰੋ ਹੋ ਗਏ, ਨਾ ਨਹੀਂ ਲੈ ਸਕਦੇ ਆਪਾਂ, ਠੀਕ ਹੈ। ਬਹੁਤ ਵੱਡੀ ਕੰਪਨੀਆਂ ਜ਼ੀਰੋ ਹੋ ਗਈਆਂ। ਇੰਨਾ ਵੀ ਨਾ ਡਰਾਓ, ਦੇਖੋ ਮਿਹਨਤ ਕਰਨ ਵਾਲਾ ਕਦੀ ਮਾਰ ਨਹੀਂ ਖਾਂਦਾ, ਜਿੱਥੇ ਵੀ ਬੈਠਾ ਇਟਸ ਅ ਬਿਜ਼ਨਸ ਲਾਈਕ ਐਨੀ ਅਦਰ ਇੰਡਸਟਰੀ। ਜਿਵੇਂ ਇੱਕ ਆਟੋਮੋਟਿਵ ਇੰਡਸਟਰੀ ਆ, ਟੈਕਸੀ ਇੰਡਸਟਰੀ ਆ, ਜਿਵੇਂ ਤੁਸੀਂ 에ਅਰਕ੍ਰਾਫਟ ਇੰਡਸਟਰੀ ਆ, ਇਟਸ ਅ ਇੰਡਸਟਰੀ। ਇਹਦੇ ਤੁਸੀਂ ਮਿਹਨਤ ਕਰੋਗੇ ਤੇ ਉਹਨੂੰ ਫਰੂਟ ਮਿਲੇਗਾ। ਭਾਈ ਦੀ ਜਿਹੜਾ ਮਿਹਨਤ ਕਰੋਗੇ ਤੁਸੀਂ ਲਾਈਫ ਟਾਈਮ ਇਸ ਇੰਡਸਟਰੀ 'ਚ ਰਹਿ ਸਕਦੇ ਹੋ। ਜੇ ਤੁਸੀਂ ਸਮਝੋ ਛੱਕੇ ਮਾਰਾਂਗੇ, ਭਾਈ ਛੱਕੇ ਨਹੀਂ ਲੱਗਣੇ, ਉਹ ਵਾਲਾ ਕੰਮ ਨਹੀਂ ਹੈ। ਕਦੇ ਲੱਗ ਗਿਆ ਕਦੇ ਨਹੀਂ ਲੱਗਿਆ ਜੀ। ਮਤਲਬ ਤੁਸੀਂ ਜੇ ਲੌਂਗ ਟਰਮ, ਹੁਣ ਮੈਂ ਕਹਿੰਦਾ ਜਿਹੜੀ ਵੁਰਸਪੀਟਨ ਕਾਰਟੇਜ ਜਿਹੜੀ ਕੰਪਨੀ ਹੈ ਕੈਨੇਡਾ ਦੀ, ਬਹੁਤ ਵੱਡੀ ਫੈਮਿਲੀ ਬਿਜ਼ਨਸ ਆ ਜੀ। ਉਹਨਾਂ ਨਾਲ ਮੈਂ ਕਾਫੀ ਦੇਰ ਤੋਂ ਐਜ਼ ਏ ਓਨਰ ਆਪਰੇਟਰ ਮੈਂ ਕੰਮ ਕਰਦਾ ਸੀ। ਹੁਣ ਅਸੀਂ ਮਗਲੇ 4-5 ਸਾਲ ਤੋਂ ਅਸੀਂ ਹਾਂਸ ਟਰਾਂਸਪੋਰਟ ਸ਼ੁਰੂ ਕੀਤੀ। ਜਦੋਂ ਮੇਰਾ ਬੇਟਾ ਪੜ੍ਹਾਈ ਪੂਰੀ ਕਰਕੇ ਆਇਆ ਤੇ ਉਹ ਮੈਂ ਸ਼ੁਰੂ ਤੋਂ ਮੇਰੇ ਨਾਲ ਹੀ ਸੀ, ਪਰ ਉਹਨੇ ਆ ਕੇ ਮਤਲਬ ਬੈਟਰ ਤਰੀਕੇ ਨਾਲ, ਕਿਉਂਕਿ ਉਹਨੂੰ ਐਜੂਕੇਸ਼ਨ ਸੀ, ਉਹਨੂੰ ਸਿਸਟਮ ਦਾ ਪਤਾ ਸੀ। ਉਹਨੇ ਪਹਿਲਾਂ 2 ਸਾਲ ਕੋਆਪ ਕੀਤੀ BBA ਕਰਕੇ, ਫਿਰ 2 ਸਾਲ ਕੋਆਪ ਮਿਡਲੈਂਡ ਟਰਾਂਸਪੋਰਟ 'ਚ ਕੰਮ ਕੀਤਾ ਜੀ। ਉਸ ਤੋਂ ਬਾਅਦ ਫਿਰ MBA ਕੀਤੀ, MBA ਤੋਂ ਬਾਅਦ ਫਿਰ ਮੇਰੇ ਨਾਲ ਉਹਨੇ ਟਰੱਕਾਂ 'ਚ ਆਇਆ, ਫਿਰ ਉਹਨੇ ਸਾਡੀ ਹਾਂਸ ਟਰਾਂਸਪੋਰਟ ਨੂੰ ਤੋਰਿਆ ਅੱਗੇ, ਹੈ ਨਾ ਜੀ। ਉਹ ਜਿਹੜੀ ਮੈਂ ਕੰਪਨੀ ਨਾਲ ਕੰਮ ਕੀਤਾ ਮਗਲੇ 25 ਸਾਲ, ਉੱਥੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਉਹ ਫੈਮਿਲੀ ਬਿਜ਼ਨਸ ਸੀਗਾ, ਉਹਨਾਂ ਦੀ ਮੈਂ ਤੀਜੀ ਪੀੜ੍ਹੀ ਨਾਲ ਕੰਮ ਕਰ ਰਿਹਾ ਜੀ ਇਸ ਟਾਈਮ। ਬਸ ਇਸ ਵਜ੍ਹਾ ਤੁਹਾਨੂੰ ਫਾਇਦਾ ਵੀ ਹੋ ਰਿਹਾ ਨਾ, ਤੁਸੀਂ ਹਾਂਜੀ। ਜਿਹੜੀ ਉਹਨਾਂ ਦੀ ਉੱਥੋਂ ਜਿਹੜੀ ਮੇਨਟੇਨੈਂਸ ਸੀ ਨਾ ਉਹਨਾਂ ਨੇ ਕਦੇ ਟਰੱਕ ਲੀਜ਼ ਨਹੀਂ ਸੀ ਕੀਤਾ ਜੀ। ਆਮ ਕੰਪਨੀਆਂ ਲੀਜ਼ ਕਰਦੇ, ਉਹਨਾਂ ਨੇ ਕਦੇ ਟਰੱਕ ਲੀਜ਼ ਨਹੀਂ ਕੀਤਾ। ਉਹ ਲੀਜ਼ ਹਮੇਸ਼ਾ ਉਹਨਾਂ ਨੇ ਲੀਜ਼ ਟੂ ਓਨ ਕਰਕੇ ਟਰੱਕਾਂ ਨੂੰ ਕੰਮ ਕੀਤਾ। ਸੋ ਉਹਨਾਂ ਨੇ ਮੈਨੂੰ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਜੀ। ਹੁਣ ਵੀ ਅੱਜ ਵੀ ਉਹ ਇਕਵਿਪਮੈਂਟ 8 ਸਾਲ ਇਕਵਿਪਮੈਂਟ ਚਲਾਉਂਦੇ ਆ ਜੀ। ਉਹ ਪਹਿਲਾਂ ਚਲਾਉਂਦੇ ਸੀ 4 ਸਾਲ। ਜਿਉਂ-ਜਿਉਂ ਇੰਡਸਟਰੀ ਚੇਂਜ ਹੋ ਰਹੀ, ਉਹ ਵੀ ਚੇਂਜ ਹੋ ਰਹੇ ਆ। ਹਾਂਜੀ, ਸ਼ੁਕਰੀਆ ਜੀ।
ਤੇ ਤੁਸੀਂ ਦੋਵਾਂ ਵੀਰਾਂ ਕੋਲ ਇਜਾਜ਼ਤ ਮੰਗੇ, ਕਿਉਂਕਿ ਸਾਡਾ ਟਾਈਮ ਮੁਖਤਸਰ ਹੈ, ਗੱਲਾਂ ਬੜੀਆਂ ਖੂਬਸੂਰਤ ਨੇ, ਇਹਦੇ ਤੇ ਮਜ਼ੀਦ ਪ੍ਰੋਗਰਾਮ ਕਰਾਂਗੇ ਕਿਉਂਕਿ ਹੁਣ ਥੋੜਾ ਜਿਹਾ ਟਾਈਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਤੇ ਮੇਰੀ तमाम ਦੋਸਤਾਂ ਨੂੰ ਰਿਕੁਐਸਟ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਇਹਦੇ ਫੀਡਬੈਕ ਦਾ ਸਾਨੂੰ ਇੰਤਜ਼ਾਰ ਰਹੇਗਾ, ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਮਜ਼ੀਦ ਇਸ ਤਰ੍ਹਾਂ ਦੇ ਜਿਹੜੇ ਐਕਸਪੀਰੀਐਂਸਿਸ ਨੇ ਉਹਨਾਂ ਨਾਲ ਵੀ ਤੁਹਾਨੂੰ ਅਵੇਅਰ ਰੱਖੀਏ, ਉਹ ਤੁਹਾਨੂੰ ਤੁਹਾਡੇ ਤੱਕ ਪਹੁੰਚਾਈਏ। ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਵੀ ਕਰੋ ਤੇ ਨਾਲ ਫੀਡਬੈਕ ਵੀ ਦਿਓ। ਅਗਰ ਤੁਸੀਂ ਟਰੱਕ ਲੈਣਾ ਹੈ ਤਾਂ ਸਾਡੀਆਂ 3 ਯਾਨੀ ਡੀਲਰਸ਼ਿਪਸ ਨੇ। ਮੇਨ ਡੀਲਰਸ਼ਿਪ ਬੇਕਰਸਫੀਲਡ ਹੈ, ਫਿਰ ਇੱਕ ਫੌਂਟਾਨਾ ਹੈ, ਇੱਕ ਲੋਡਾਈ ਹੈ। ਉੱਥੇ ਹਰ ਤਰ੍ਹਾਂ ਦੇ ਟਰੱਕ ਮੌਜੂਦ ਨੇ, ਖਾਸ ਤੌਰ ਤੇ ਫਰੇਡਲਾਈਨਰ, ਇੰਟਰਨੈਸ਼ਨਲ, ਕੈਨਵਰ, ਵਾਲਵੋ, ਤੇ ਜਲਦੀ ਇਲੈਕਟ੍ਰਿਕ ਟਰੱਕ ਵੀ ਆਉਣ ਵਾਲੇ ਨੇ। ਤੇ ਇੱਕ ਗੱਲ ਵਾਜ਼ਿਹ ਕਰ ਦਈਏ, ਇਹ ਰੀਪੋ ਰੈਂਟਲ ਜਾਂ ਆਕਸ਼ਨ ਦੇ ਟਰੱਕ ਨਹੀਂ, ਬੜੇ ਸੋਹਣੇ ਤੇ ਵਧੀਆ ਫੁੱਲੀ ਮੇਨਟੇਨਡ ਮੇਜਰ ਬਰੀਡ ਦੇ ਟਰੱਕ ਨੇ। ਤੁਸੀਂ ਇਹ ਲੈਣਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਹੈ www.usatrucksales.com, ਜਾਂ ਫਿਰ ਸਾਡਾ ਨੰਬਰ ਹੈ 183369872224 183369872224। ਉਹਦੇ ਉੱਤੇ ਵੀ ਤੁਸੀਂ ਰਾਬਤਾ ਕਰ ਸਕਦੇ ਹੋ। ਫਿਰ ਇੱਕ ਖੂਬਸੂਰਤ ਗੱਲ ਹੈ ਕਿ ਸਾਡਾ ਟੋਟਲ ਜਿਹੜਾ ਸਿਸਟਮ ਹੈ ਆਨਲਾਈਨ ਹੈ, ਉੱਥੇ ਹੀ ਫਾਰਮ ਹੈ, ਉਹਨੂੰ ਆਪ ਉੱਥੇ ਹੀ ਫਿਲ ਕਰੋ, ਅਪਲਾਈ ਕਰੋ, ਸਾਡਾ ਨੁਮਾਇੰਦਾ ਤੁਹਾਡੇ ਨਾਲ ਰਾਬਤਾ ਕਰ ਲਏਗਾ। ਫਿਰ ਇੱਕ ਹੋਰ ਖੂਬਸੂਰਤ ਗੱਲ ਹੈ ਕਿ ਤੁਸੀਂ ਕਿਸੇ ਦੂਜੀ ਸਟੇਟ ਤੋਂ ਆਣਾ ਹੈ ਤੇ ਟਿਕਟ ਅਸੀਂ ਫ੍ਰੀ ਦਿੰਦੇ ਹਾਂ। ਉਮੀਦ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਏਗਾ। ਹੁਣ ਤੱਕ ਇੰਨਾ ਹੀ, ਰੱਬ ਰਾਖਾ। ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਨਮਸਤੇ, अस्सलाम वालेकुम ਸਭ ਨੂੰ। ਹੈਪੀ ਨਿਊ ਈਅਰ ਜੀ। ਹੈਪੀ ਨਿਊ ਈਅਰ। ਅਗਲੇ ਸਾਲ ਮਿਲਦੇ ਹਾਂ ਅਲੀ ਭਾਈ। ਮਿਲਦੇ ਹਾਂ ਜੀ ਅਗਲੇ ਸਾਲ।